ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਨਾਵਾਂ ਦੇ ਉੱਤੇ, ਜਿਨ੍ਹਾਂ ਦਾ ਧੰਨਵਾਦ ਵੀ ਕਰਨਾ ਬਣਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਤੇ ਅਰਕੇਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀ ਹੈ ਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰਗੇ ਭਗਵੰਤ ਮਾਨ ਸਰਕਾਰ ਤੋਂ। ਮਾਨ ਕਿਸਾਨਾਂ ਤੋਂ ਔਖਾ ਹੈ ਜਾਂ ਕਿਸਾਨਾਂ ਦੇ ਨਾਲ ਔਖਾ ਹੋਇਆ ਜੀ? ਪ੍ਰਵੀਨ ਜੀ, ਕੱਲ ਜੀ ਬਕਾਇਦਾ ਬੈਠਕ ਸੀ ਕੈਬਨਿਟ ਦੀ ਬੈਠਕ ਦੇ ਵਿੱਚ ਕਈ ਫੈਸਲੇ ਲਏ ਭਗਵੰਤ ਮਾਨ ਹੋਰਾਂ ਨੇ ਆਪਣੀ ਕੈਬਨਿਟ ਦੇ ਨਾਲ, ਚਾਹੇ ਉਹ ਪੈਨਸ਼ਨ ਨੂੰ ਲੈ ਕੇ ਹੋਵੇ, ਚਾਹੇ ਉਹ ਭਰਤੀਆਂ ਨੂੰ ਲੈ ਕੇ ਹੋਵੇ, ਤੇ ਕੁਝ ਹੋਰ ਫੈਸਲਿਆਂ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਸੋ ਉਹਨਾਂ ਦੇ ਉੱਤੇ ਮਤਲਬ ਕਿ ਅਮਲੀ ਜਾਮਾ ਪਹਿਨਾਉਂਦਿਆਂ ਕਾਰਵਾਈ ਕੀਤੀ। ਪਰ ਉਹ ਤੋਂ ਬਾਅਦ ਮੀਡੀਆ ਦੇ ਨਾਲ ਸੁਨੇਹਾ ਦਿੰਦਿਆਂ, ਮੀਡੀਆ ਨੂੰ ਸੰਬੋਧਨ ਕਰਦਿਆਂ ਕੱਲ ਇਹਦਾ ਰਿਵਾਜ ਬਣਾ ਲਿਆ ਧਰਨੇ ਲਾਉਣ ਦਾ। ਸਵਾਲ ਮਤਲਬ ਕਿ ਲੋਕ ਸਵਾਲ ਕਰਨ ਤੇ ਠੀਕ ਹੈ, ਭਗਵੰਤ ਮਾਨ ਹੋਰੀ ਉਸ ਪਾਰਟੀ ਚੋਂ ਆਉਂਦੇ ਨੇ ਜਿਹੜੀ ਪਾਰਟੀ ਆਪ ਧਰਨੇ ਲਾਉਂਦੀ ਰਹੀ ਆ, ਆਪ ਮੁਜ਼ਾਹਰੇ ਕਰਦੀ ਰਹੀ ਆ। ਔਰ ਖੁਦ ਭਗਵੰਤ ਮਾਨ ਹੋਰਾਂ ਨੂੰ ਯਾਦ ਹੋਣਾ ਚਾਹੀਦਾ ਕਿ ਜਦੋਂ ਕਿਸਾਨ ਅੰਦੋਲਨ ਦਿੱਲੀ 'ਚ ਵੀ ਤੇ ਪੰਜਾਬ 'ਚ ਵੀ ਵੱਖੋ ਵੱਖ ਥਾਈਂ ਚੱਲਦਾ ਸੀ ਤਾਂ ਆਮ ਆਦਮੀ ਪਾਰਟੀ ਸਮਰਥਕ ਬਣ ਕੇ ਮਤਲਬ ਕਿ ਸਾਰੀ ਸੇਵਾ ਨਿਭਾਉਂਦੀ ਨਜ਼ਰ ਆਉਂਦੀ ਸੀ, ਹੈ ਨਾ, ਚਾਹੇ ਦਿੱਲੀ ਦੀ ਟੀਮ ਹੋਵੇ ਚਾਹੇ ਪੰਜਾਬ ਦੀ ਟੀਮ ਹੋਵੇ। ਸੋ ਹੁਣ ਜਦੋਂ ਸਰਕਾਰ 'ਚ ਆਉਣਾ ਸੀ, ਚੋਣਾਂ ਸੀਗੀਆਂ, ਤਦ ਭਗਵੰਤ ਮਾਨ ਹੋਰੀ ਖੁਦ ਮਤਲਬ ਕਿ ਸਾਰੇ ਧਰਨਿਆਂ 'ਚ ਜਾ ਕੇ ਬੈਠਦੇ ਰਹੇ ਔਰ ਆਪ ਸਟੇਜਾਂ ਤੋਂ ਐਲਾਨ ਕਰਦੇ ਸੀ ਕਿ ਮੇਰੀ ਸਰਕਾਰ ਆ ਜਾਵੇ, ਧਰਨਾ ਨਹੀਂ ਕੋਈ ਲੱਗੂਗਾ, ਕਿ ਧਰਨੇ ਤੋਂ ਪਹਿਲਾਂ ਅਸੀਂ ਮੇਜ਼ ਤੇ ਬੈਠੇ ਹੋਇਆ ਕਰਾਂਗੇ, ਮਸਲਾ ਹੱਲ ਹੋਊਗਾ। ਹੁਣ ਉਹਨਾਂ ਨੇ ਮਤਲਬ ਕਿ ਪੰਜਾਬ 'ਚ ਲੱਗ ਰਹੇ ਧਰਨਿਆਂ ਦਾ ਜ਼ਿਕਰ ਕੀਤਾ, ਪਰ ਉਹਨਾਂ ਧਰਨਿਆਂ 'ਚ ਸਿਰਫ ਕਿਸਾਨ ਧਰਨਿਆਂ ਦਾ ਜ਼ਿਕਰ ਕੀਤਾ, ਬਾਕੀ ਧਰਨਿਆਂ ਨੂੰ ਉਹਨਾਂ ਨੇ ਮਤਲਬ ਉਵੇਂ ਕੋਈ ਟਿੱਪਣੀ ਨਹੀਂ ਕੀਤੀ। ਪੰਜਾਬ ਦੇ ਵਿੱਚ ਬੇਰੁਜ਼ਗਾਰ ਵੀ ਧਰਨੇ ਲਾ ਰਹੇ ਨੇ, ਰਿਟਾਇਰਡ ਫੌਜੀ ਵੀ ਧਰਨੇ ਲਾ ਰਹੇ ਨੇ, ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮ ਵੀ ਪ੍ਰਦਰਸ਼ਨ ਕਰ ਰਹੇ ਨੇ, ਪੰਜਾਬ 'ਚ ਆਂਗਨਵਾੜੀ ਵਰਕਰ, ਹੋਰ ਕਿੰਨੀਆਂ ਧਿਰਾਂ ਜਿਹੜੀਆਂ ਸਮੇਂ-ਸਮੇਂ ਪ੍ਰਦਰਸ਼ਨ ਕਰਦੀਆਂ ਰਹਿੰਦੀਆਂ ਨੇ। ਪਰ ਪਿਛਲੇ ਦਿਨਾਂ ਤੋਂ ਸਾਰਿਆਂ ਨੂੰ ਪਤਾ ਸੀਗਾ ਕਿ ਲਗਭਗ ਦਾ 1 ਵਰ੍ਹਾ ਪੂਰਾ ਹੋਣ ਜਾ ਰਿਹਾ ਹੈ। ਸੋ ਚਾਹੇ 19 ਤਰੀਕ ਦੇ ਹਵਾਲੇ ਨਾਲ ਆਪਾਂ ਗੱਲ ਕਰੀਏ ਕਿ ਜਿੱਦਣ ਵਾਪਸ ਲਏ ਗਏ ਕਾਨੂੰਨ, ਉਸ ਹਵਾਲੇ ਨਾਲ ਅੱਜ ਉਸ ਨੂੰ ਫਤਿਹ ਦਿਵਸ ਵਜੋਂ ਯਾਦ ਕਰਦੇ ਆ, ਹੈ ਨਾ, ਉਹ ਮਨਾਇਆ ਜਾਣਾ। ਤੇ ਚਾਹੇ 26 ਨਵੰਬਰ ਦੇ ਹਵਾਲੇ ਨਾਲ ਆਪਾਂ ਗੱਲ ਕਰੀਏ ਜਿੱਦਣ ਅੰਦੋਲਨ ਦਿੱਲੀ ਨੂੰ ਤੁਰਿਆ ਸੀ, ਉਸ ਨੂੰ ਉਸ ਦਿਹਾੜੇ ਵਜੋਂ ਮਤਲਬ ਕਿ ਮਨਾਉਣ ਦੀ ਤਿਆਰੀ ਹੈ। ਸੋ ਇਸ ਲਈ ਇਹਨਾਂ ਦਿਨਾਂ ਨੂੰ ਲੈ ਕੇ ਪਤਾ ਸੀ ਮਾਨ ਸਰਕਾਰ ਨੂੰ ਕਿ ਜਥੇਬੰਦੀਆਂ, ਹਾਂ ਆਪਾਂ ਕੱਲ ਇਹ ਗੱਲ ਕਰਕੇ ਹਟਿਆ ਕਿ ਜਥੇਬੰਦੀਆਂ ਦਾ ਜਿਹੜਾ ਪਾਟੋ ਧਾੜ ਹੈ ਉਹਦਾ ਨਤੀਜਾ ਹੈ ਕਿ ਸਭ ਆਪੋ ਆਪਣੀ ਹੋਂਦ ਦਿਖਾਉਣ ਲਈ ਵੱਖ-ਵੱਖ ਤਰੀਕੇ ਨਾਲ ਸਾਹਮਣੇ ਆਉਂਦੇ ਨੇ। ਪਰ ਭਗਵੰਤ ਮਾਨ ਹੋਰੀ ਕਹਿੰਦੀ ਜੀ ਤਾਂ ਇਹਨਾਂ ਨੇ ਰਿਵਾਜ ਬਣਾ ਲਿਆ ਜੀ, ਅਸੀਂ ਤਾਂ ਮਸਲੇ ਹੱਲ ਕੀਤੇ ਵੀ ਜੀ, ਅਸੀਂ ਤਾਂ MSP ਦੀ ਲੜਾਈ ਲੜ ਰਹੇ ਹਾਂ ਜੀ, ਅਸੀਂ ਤਾਂ ਕਿਸਾਨਾਂ ਨੂੰ ਸੁਣਦੇ ਹਾਂ ਜੀ। ਪਹਿਲਾਂ ਕਹਿੰਦਾ ਮੇਰੇ ਨਾਲ ਮੀਟਿੰਗਾਂ ਕਰਦੇ ਨੇ ਤੇ ਫਿਰ ਧਰਨੇ ਲਾ ਲੈਂਦੇ ਨੇ, ਜਾਂ ਕਈ ਕਹਿੰਦਾ ਕਿ ਧਰਨੇ ਲਾਉਂਦੇ ਹੀ ਇਸ ਲਈ ਨੇ ਕਿ ਸਾਡੇ ਨਾਲ ਮੀਟਿੰਗ ਹੋ ਜਾਵੇ। ਸੋ ਇਹਦੇ ਵਿੱਚ ਮਤਲਬ ਕਿ ਉਹਨਾਂ ਨੇ ਨਿਸ਼ਾਨਾ ਕੁਝ ਜਥੇਬੰਦੀਆਂ ਨੂੰ ਧਿਆਨ 'ਚ ਰੱਖ ਕੇ ਬਿੰਨਿਆ। ਕਹਿੰਦੇ ਕਿ ਮੈਂ ਕਹਿੰਦਾ ਕਿ ਜੇ ਬੈਠਣਾ ਤਾਂ ਮੁੱਖ ਮੰਤਰੀਆਂ ਦੇ ਮੰਤਰੀਆਂ ਦੇ ਘਰ ਮੂਹਰੇ ਬਹਿ ਜਾਓ, ਜਿਵੇਂ ਆਪਾਂ ਕੱਲ ਗੱਲ ਕਰ ਰਹੇ ਸੀ, ਜਾਂ ਡੀਸੀਆਂ ਦਫ਼ਤਰ ਮੂਹਰੇ ਬੈਠੋ। ਸਵਾਲ ਇਹ ਹੈ ਕਿ ਤੁਸੀਂ ਮੰਤਰੀਆਂ ਦੇ ਘਰ ਮੂਹਰੇ ਬੈਠਣ ਦਓਗੇ ਕਿਸੇ ਨੂੰ? ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਲਈ, ਆਪਣਾ ਰੋਸ ਪ੍ਰਗਟਾਉਣ ਲਈ ਅੰਗਹੀਨ ਬੱਚੇ ਆਉਂਦੇ ਨੇ ਜਿਹੜੇ, ਤੇ ਉਹ ਸੀ ਜਿਹੜੇ ਮਤਲਬ ਪੈਰਾਂ ਨਾਲ ਸੋਟੀ ਦੇ ਸਹਾਰੇ, ਫੋੜੀ ਦੇ ਸਹਾਰੇ ਜਾਂ ਕਿਸੇ ਵੀਲ ਚੇਅਰ ਦੇ ਉੱਤੇ ਨਹੀਂ, ਬਲਕਿ ਹੱਥਾਂ ਤੇ ਗੋਡਿਆਂ ਨਾਲ ਰੁੜ ਕੇ ਵੀ ਜਾਣ ਵਾਲੇ ਸੀ।
ਤੇ ਉਹ ਮੁੱਖ ਮੰਤਰੀ ਦੇ ਘਰ ਮੂਹਰੇ ਜਦੋਂ ਧਰਨਾ ਲਾਉਣ ਲਈ ਆ ਰਹੇ ਸੀ, ਆਪਣੀ ਮੰਗ ਰੱਖਣ ਲਈ ਆ ਰਹੇ ਸੀ, ਤਾਂ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਨੂੰ ਥਾਣੇ ਡੱਕ ਦਿੱਤਾ ਗਿਆ ਸੀ। ਸੋ ਇਸ ਲਈ ਜਦੋਂ ਅਜਿਹੇ ਬੰਦਿਆਂ ਨਾਲ ਮਤਲਬ ਕਿ ਸਰਕਾਰ ਇਹ ਰੁਖ ਅਪਣਾ ਸਕਦੀ ਆ, ਤੇ ਫਿਰ ਜੇਕਰ ਸਧਾਰਨ ਬੰਦਾ, ਤੰਦਰੁਸਤ ਬੰਦਾ ਕੱਲ ਨੂੰ ਧਰਨਾ ਲਾਉਣ ਹੋ ਗਿਆ, ਉਹਦੇ ਨਾਲ ਕੀ ਵਿਵਹਾਰ ਕਰਨਗੇ? ਤੇ ਕਿਵੇਂ ਮਤਲਬ ਕਿ ਪੁਲਿਸ ਛਾਉਣੀਆਂ 'ਚ ਬਦਲੇ ਹੋਏ ਨੇ ਮੰਤਰੀਆਂ ਦੇ ਘਰ, ਮੁੱਖ ਮੰਤਰੀਆਂ ਦੇ ਘਰ, ਸਭ ਨੂੰ ਪਤਾ। ਸੋ ਇਸ ਲਈ ਇਹ ਕਹਿਣਾ ਬਹੁਤ ਆਸਾਨ ਆ। ਜੇ ਕੱਲ ਨੂੰ ਸਾਰੀਆਂ ਜਥੇਬੰਦੀਆਂ ਉਧਰ ਨੂੰ ਤੁਰ ਪਿਆ, ਫਿਰ ਮੁੱਖ ਮੰਤਰੀ ਸਾਹਿਬ ਨੇ ਵੈਸੇ ਔਖੇ ਹੋ ਜਾਣਾ ਜੀ। ਪਰ ਜਿਹੜਾ ਉਹਨਾਂ ਨੇ ਵਿੱਚ ਸਵਾਲ ਖੜਾ ਕੀਤਾ ਕਿ ਭਾਈ ਜਥੇਬੰਦੀਆਂ ਲੋਕਾਂ ਦੀਆਂ ਮੁਸ਼ਕਲਾਂ ਸਮਝਣ, ਇਸ ਮੌਕੇ ਹਰ ਸਮੇਂ ਧਰਨਾ, ਉਹ ਇਸੇ ਚੋਂ ਜਨਮ ਰਿਹਾ ਕਿ ਸਾਰੀਆਂ ਧਿਰਾਂ, ਪ੍ਰਵੀਨ ਜੀ, ਜੇਕਰ ਸਾਂਝੇ ਤੌਰ ਤੇ ਧਰਨਾ ਲਾਉਣ ਤਾਂ ਲੋਕਾਂ ਨੂੰ ਸਮਝ ਆਵੇ ਕਿ ਭਾਈ ਸਾਂਝਾ ਏਜੰਡਾ, ਜਾਇਜ਼ ਮੰਗਾਂ ਲਈ ਆ। ਪਰ ਜਦੋਂ ਇੱਕੋ ਤਰ੍ਹਾਂ ਦੀਆਂ ਮੰਗਾਂ ਲਈ ਲਗਭਗ ਉਹੀ ਮਸਲੇ ਜਿਹੜੇ ਕਿਸਾਨੀ ਨਾਲ ਜੁੜੇ ਨੇ, ਜਿਹਦੀ ਗੱਲ ਆਪਾਂ ਵਾਰ-ਵਾਰ ਕਰਦੇ ਆ ਕਿ ਇਹ ਮਸਲੇ ਸਰਕਾਰਾਂ ਨੂੰ ਹੱਲ ਕਰਨੇ ਚਾਹੀਦੇ ਨੇ, ਚਾਹੇ ਕੇਂਦਰ ਨਾਲ ਸੰਬੰਧਿਤ ਹੋਣ, ਚਾਹੇ ਸੂਬਾ ਸਰਕਾਰ ਨਾਲ ਸੰਬੰਧਿਤ ਹੋਣ, ਉਹਨਾਂ ਸਾਰੇ ਮਸਲਿਆਂ ਦਾ ਲਗਭਗ ਇੱਕੋ ਰੂਪ ਰੰਗ ਹੈ ਜਿਹੜਾ ਹਰੇਕ ਜਥੇਬੰਦੀ ਮੰਗ ਕਰਦੀ ਹੈ। ਤੇ ਉਸ ਮੰਗਾਂ ਨੂੰ ਲੈ ਕੇ ਅੱਡੋ-ਅੱਡ ਧਰਨੇ ਲਾਉਂਦੇ ਨੇ, ਤੇ ਅੱਡੋ-ਅੱਡ ਧਰਨਿਆਂ ਦਾ ਨਤੀਜਾ ਹੁੰਦਾ ਕਿ ਫਿਰ ਲੋਕ ਪਰੇਸ਼ਾਨ ਹੁੰਦੇ ਨੇ। ਪੰਜਾਬ 'ਚ ਮਜ਼ਦੂਰਾਂ ਨੇ ਵੀ ਕੰਮ ਤੇ ਜਾਣਾ ਹੈ, ਪੰਜਾਬ 'ਚ ਪ੍ਰਾਈਵੇਟ ਨੌਕਰੀਆਂ ਵਾਲਿਆਂ ਨੇ ਵੀ ਜਾਣਾ ਹੈ, ਪੰਜਾਬ 'ਚ ਸਰਕਾਰੀ ਨੌਕਰੀ ਵਾਲਿਆਂ ਨੇ ਜਾਣਾ ਹੈ, ਵਿਦਿਆਰਥੀਆਂ ਨੇ ਸਕੂਲ ਜਾਣਾ ਹੈ, ਵਿਦਿਆਰਥੀਆਂ ਨੇ ਕਾਲਜ ਜਾਣਾ ਹੈ, ਕਿਸੇ ਨੇ ਕੋਰਟ ਕਚਹਿਰੀ ਜਾਣਾ ਹੈ, ਕਿਸੇ ਨੇ PGI ਕਿਤੇ ਹਸਪਤਾਲ ਜਾਣਾ ਹੈ, ਕਿਸੇ ਨੇ ਰਿਸ਼ਤੇਦਾਰੀ 'ਚ ਕਿਤੇ ਵਿਆਹ ਭੋਗ ਤੇ ਜਾਣਾ ਹੈ। ਸੋ ਸਾਰਾ ਕੁਝ ਮਤਲਬ ਕਿ ਪਤਾ ਹੀ ਨਹੀਂ ਹੁੰਦਾ, ਕਿਉਂਕਿ ਜਾਂ ਤਾਂ ਰੂਟ ਦਿੱਤਾ ਜਾਵੇ, ਰੋਡ ਦਿੱਤਾ ਜਾਵੇ, ਮੈਪ ਦਿੱਤਾ ਜਾਵੇ, ਪਹਿਲਾਂ ਪ੍ਰੋਪਰ ਅਨਾਉਂਸਮੈਂਟ ਹੋਵੇ, ਜਾਣਕਾਰੀ ਹੋਵੇ। ਜਦੋਂ ਜਿਹੜੀ ਸੜਕ ਤੇ ਚੜ੍ਹਦੇ ਆ ਲੋਕ, ਜਦੇ ਪਤਾ ਲੱਗਦਾ ਕਿ ਇੱਧਰ ਤਾਂ ਜੀ ਅੱਜ ਕਿਸਾਨ ਬੈਠੇ ਨੇ, ਅੱਛਾ ਜੀ ਅੱਜ ਟੋਲ ਤੇ ਬੈਠ ਗਏ ਜੀ, ਅੱਜ ਹੁਣ ਆਹ ਪੁਲ ਰੋਕ ਲਿਆ ਜੀ, ਅੱਜ ਜੀ ਆ ਹੁਣ ਕੱਲ ਦਰਸ਼ਨਪਾਲ ਹੋਰੀ ਜੀ ਪਹੁੰਚ ਗਏ ਕੈਪਟਨ ਅਮਰਿੰਦਰ ਦੇ ਘਰ ਮੂਹਰੇ ਕਿ ਜੋ ਅਸੀਂ ਭਾਜਪਾਈਆਂ ਦੇ ਘਰ ਮੂਹਰੇ ਧਰਨਾ ਲਾ ਰਹੇ ਨਾ, ਇਸ ਕੇਂਦਰ ਦੇ ਖਿਲਾਫ ਧਰਨਾ ਲਾ ਰਹੇ। ਸੋ ਇਸ ਲਈ ਮਤਲਬ ਕਿ ਪਤਾ ਹੀ ਨਹੀਂਗਾ ਕਿ ਕਦੋਂ ਕਿੱਥੇ ਧਰਨਾ ਲੱਗ ਜਾਵੇ। ਤੇ ਇਸ ਹਵਾਲੇ ਨਾਲ ਜਥੇਬੰਦੀਆਂ ਨੂੰ ਵੀ ਆਪਾਂ ਪਹਿਲਾਂ ਤੋਂ ਵੀ ਅਪੀਲ ਕਰਦੇ ਆ ਰਹੇ ਹਾਂ ਕਿ ਉਹਨਾਂ ਨੂੰ ਇੱਕ ਆਪਣੇ ਤੈਅ ਏਜੰਡੇ ਤੇ ਮੁੜ ਕੇ ਸਿਰ ਜੋੜ ਕੇ ਇਕੱਠੇ ਬੈਠਣ ਦੀ ਲੋੜ ਹੈ, ਤੇ ਉਹਦੇ ਲਈ ਸਰਕਾਰਾਂ ਨੂੰ ਘੇਰਨ ਦੀ ਲੋੜ ਹੈ, ਨਾ ਕਿ ਲੋਕਾਂ ਨੂੰ ਤੰਗ ਕਰਨ ਦੀ ਲੋੜ। ਤੇ ਉਹਦਾ ਹੀ ਨਤੀਜਾ ਕਿ ਮੁੱਖ ਮੰਤਰੀ ਤੱਕ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਇਹਨਾਂ ਨੇ ਤਾਂ ਰਿਵਾਜ ਬਣਾ ਲਿਆ। ਇਹ ਸ਼ਬਦ ਲਗਭਗ ਨਰਿੰਦਰ ਮੋਦੀ ਵਾਲਾ ਸ਼ਬਦ ਹੈ, ਜਿਹੜਾ ਨਰਿੰਦਰ ਮੋਦੀ ਕਹਿੰਦਾ ਸੀ ਅੰਦੋਲਨ ਜੀਵੀ ਨੇ। ਸੋ ਉਸੇ ਦਾ ਉਲਟਾ ਵਰਗਾ ਸ਼ਬਦ ਹੈ ਕਿ ਰਿਵਾਜ ਬਣਾ ਲਿਆ ਇਹਨਾਂ ਨੇ। ਤਾਂ ਮਤਲਬ ਕਿਸੇ ਨੂੰ ਸ਼ੌਂਕ ਨਹੀਂ ਪ੍ਰਵੀਨ ਜੀ ਏਦਾਂ ਸੜਕਾਂ ਤੇ ਬੈਠਣ ਦਾ। ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ, ਚਾਹੇ ਦਿੱਲੀ ਅੰਦੋਲਨ ਚੱਲਿਆ ਚਾਹੇ ਉਰੇ। ਪਰ ਸਵਾਲ ਇਹ ਹੈ ਕਿ ਜੇਕਰ ਜਥੇਬੰਦੀਆਂ ਧਰਨੇ ਲਾ ਰਹੀਆਂ ਨੇ, ਕੀ ਸੱਚਮੁੱਚ ਕਿਸਾਨੀ ਮੁੱਦਿਆਂ ਲਈ ਲਾ ਰਹੀਆਂ ਨੇ ਜਾਂ ਆਪਣੀ ਹੋਂਦ ਲਈ? ਮੁੱਖ ਮੰਤਰੀ ਹੋਰਾਂ ਨੇ ਤਾਂ ਇੱਥੋਂ ਤੱਕ ਮਤਲਬ ਸਿੱਧੇ ਦੋਸ਼ ਮੜੇ ਨੇ ਕਿ ਇਹ ਤਾਂ ਫੰਡਾਂ ਲਈ ਬੈਠਦੇ ਨੇ। ਤੇ ਇਹ ਤੋਂ ਵੱਧ ਹੋਰ ਮਤਲਬ ਕਿ ਜਥੇਬੰਦੀਆਂ ਲਈ ਚੁਣੌਤੀ ਭਰੀ ਟਿੱਪਣੀ ਕੀ ਹੋ ਸਕਦੀ ਹੈ? ਸੋ ਹੁਣ ਵੀ ਜੇਕਰ ਜਥੇਬੰਦੀਆਂ 'ਚ ਕੋਈ ਮਾੜਾ ਜਾਂ ਇਖਲਾਕ ਹੈਗਾ ਤਾਂ ਉਹ ਸਾਰੀਆਂ ਇਕੱਠੀਆਂ ਹੋਣ ਤੇ ਇਕੱਠੀਆਂ ਹੋ ਕੇ ਮੁੱਖ ਮੰਤਰੀ ਦੇ ਘਰ ਮੂਹਰੇ ਜਾਣ, ਚਾਹੇ ਸੰਗਰੂਰ ਚਲੀਆਂ ਜਾਣ, ਨਹੀਂ ਤਾਂ ਚੰਡੀਗੜ੍ਹ ਆਉਣ, ਫਿਰ ਪਤਾ ਲੱਗੂਗਾ। ਜੀ ਭਾਜੀ। ਜੀ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਤੇ ਜਥੇਦਾਰ ਸਾਹਿਬ ਦਾ ਬਿਆਨ ਆ, ਉਹ ਕਹਿੰਦੇ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਦੀ ਮੰਗ ਜਾਇਜ਼ ਹੈ ਤੇ ਸਿੱਖ ਰਾਜ ਦੀ ਮੰਗ ਗਲਤ ਕਿਵੇਂ ਹੈ? ਬਿਲਕੁਲ ਪ੍ਰਵੀਨ ਜੀ, ਜਥੇਦਾਰ ਸਾਹਿਬ ਸਿੱਖ ਮਸਲਿਆਂ ਨੂੰ ਲੈ ਕੇ ਚਿੰਤਤ ਵੀ ਰਹਿੰਦੇ ਨੇ, ਔਰ ਉਹ ਜਿੰਨੇ ਸੂਝਵਾਨ ਨੇ, ਜਿੰਨੀ ਨਿਮਰਤਾ ਨਾਲ ਜਾਂ ਜਿੰਨੇ ਤਰਕ ਨਾਲ ਉਹ ਗੱਲ ਰੱਖਦੇ ਨੇ, ਉਸ ਹਵਾਲੇ ਨਾਲ 3-4 ਪੁਆਇੰਟ ਸਾਹਮਣੇ ਰੱਖੇ ਨੇ। ਉਹ ਸਮੇਂ-ਸਮੇਂ ਪਹਿਲਾਂ ਵੀ ਗੱਲ ਕਰਦੇ ਰਹਿੰਦੇ ਨੇ, ਪਰ ਉਹਨਾਂ ਨੇ ਕੱਲ ਦੁਬਾਰਾ ਇਸ ਪਹਿਲੂ ਦੇ ਆਧਾਰ ਤੇ ਗੱਲ ਕੀਤੀ ਕਿ ਪਿਛਲੇ ਦਿਨੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਵੇਂ ਧਮਕੀ ਦਿੱਤੀ ਗਈ ਦਰਬਾਰ ਸਾਹਿਬ ਨੂੰ ਉਡਾਉਣ ਦੀ, ਜਾਂ ਮਤਲਬ ਕਿ ਨਸਲਕੁਸ਼ੀ ਦੀ, ਕਿ ਅਸੀਂ ਮਤਲਬ ਕਤਲ ਕਰ ਦਿਆਂਗੇ, ਖਤਮ ਕਰ ਦਿਆਂਗੇ, ਆਹ ਕੁਝ ਇਹ ਜੀ ਭੱਦੀ ਸ਼ਬਦਾਵਲੀ ਦੀ, ਉਹ ਤੋਂ ਬਾਅਦ ਉਹ ਕਹਿੰਦੇ ਕਿ ਕਿਉਂ ਪੁਲਿਸ ਧਿਰਾਂ, ਕੇਂਦਰ ਸਰਕਾਰ, ਸੂਬਾ ਸਰਕਾਰ ਉਹਨਾਂ ਲੋਕਾਂ ਦੇ ਖਿਲਾਫ, ਅਜਿਹੇ ਅਨਸਰਾਂ ਦੇ ਖਿਲਾਫ ਤੁਰੰਤ ਕਾਰਵਾਈ ਕਿਉਂ ਨਹੀਂ ਕਰਦੀ, ਕਿਉਂ ਉਹਨਾਂ ਦੀ ਰੋਕਥਾਮ ਨਹੀਂ ਕਰਦੀ, ਕਿਉਂ ਉਹਨਾਂ ਤੇ ਕਾਨੂੰਨੀ ਕਾਰਵਾਈ ਨਹੀਂ ਕਰਦੀ, ਕਿਉਂ ਉਹਨਾਂ ਦੀ ਗ੍ਰਿਫਤਾਰੀ ਨਹੀਂ ਪਾਉਂਦੀ, ਕਿਉਂ ਪਰਚਾ ਦਰਜ ਨਹੀਂ ਕਰਦੀ? ਤੇ ਉਹ ਨਹੀਂ ਕਰਦੇ ਤਾਂ ਉਹਦਾ ਨਤੀਜਾ ਕਿ ਹੋਰਾਂ ਨੂੰ ਮੌਕਾ ਮਿਲਦਾ ਬੋਲਣ ਦਾ। ਉਹ ਕਹਿੰਦੇ ਕਿ ਇਹ ਟਿੱਪਣੀ ਗੁਰੂ ਘਰਾਂ ਲਈ ਹੋ ਰਹੀ ਹੈ, ਘੱਟ ਗਿਣਤੀ ਲਈ ਹੋ ਰਹੀ ਹੈ, ਸਿੱਖ ਭਾਈਚਾਰੇ ਲਈ ਹੋ ਰਹੀ ਹੈ, ਤੇ ਸਰਕਾਰਾਂ ਬੋਲਦੀਆਂ ਹੀ ਨਹੀਂ। ਕਹਿੰਦੇ ਜੇਕਰ ਅਜਿਹਾ ਹੀ ਬੋਲ ਕਿਸੇ ਨੇ ਕਿਸੇ ਮੰਦਿਰ ਲਈ ਬੋਲਿਆ ਹੁੰਦਾ, ਹਿੰਦੂ ਧਾਰਮਿਕ ਕਿਸੇ ਸਥਾਨ ਲਈ ਬੋਲਿਆ ਹੁੰਦਾ, ਤਾਂ ਹੁਣ ਤੱਕ ਉਹ ਬੰਦਾ ਜੇਲ੍ਹ 'ਚ ਡੱਕਿਆ ਹੁੰਦਾ ਤੇ ਸਾਰੀ ਉਮਰ ਨੂੰ ਬਾਹਰ ਨਾ ਆਉਣ ਦਿੰਦੇ। ਸੋ ਇਸ ਲਈ ਇਹ ਦੋਹਰਾ ਮਾਪਦੰਡ ਕਿਉਂ ਆ? ਇਸੇ ਤਰ੍ਹਾਂ ਉਹਨਾਂ ਨੇ ਰਾਜੀਵ ਗਾਂਧੀ ਦੇ, ਆਪਾਂ ਵੀ ਉਹ ਪਹਿਲਾਂ ਗੱਲ ਕਰ ਚੁੱਕੇ ਹਾਂ, ਤੇ ਉਸੇ ਗੱਲ ਦੇ ਉੱਤੇ ਜਥੇਦਾਰ ਸਾਹਿਬ ਨੇ ਵੀ ਸਵਾਲ ਖੜਾ ਕੀਤਾ ਕਿ ਰਾਜੀਵ ਗਾਂਧੀ ਦੇ ਕਾਤਲਾਂ ਦੀ ਜੇਕਰ ਰਿਹਾਈ ਹੋ ਸਕਦੀ ਆ ਤਾਂ ਬੰਦੀ ਸਿੰਘਾਂ ਦੀ ਕਿਉਂ ਨਹੀਂ ਬਈ? ਤੇ ਬੰਦੀ ਸਿੰਘ ਵੀ ਇਸੇ ਦੇਸ਼ 'ਚ ਨੇ, ਉਸੇ ਕਾਨੂੰਨਾਂ ਦੇ ਤਹਿਤ ਉਹਨਾਂ ਨੂੰ ਜੇਕਰ ਸਜ਼ਾਵਾਂ ਦਿੱਤੀਆਂ, ਹੁਣ ਤਾਂ ਸਜ਼ਾਵਾਂ ਵੀ ਭੁਗਤ ਚੁੱਕੇ ਨੇ। ਉਹਨਾਂ 'ਚੋਂ ਕਿੰਨੇ ਤਾਂ ਉਮਰ ਦਰਾਜ਼ ਹੋ ਚੁੱਕੇ ਨੇ, ਸਜ਼ਾ ਪੂਰੀ ਕਰ ਚੁੱਕੇ ਨੇ, ਉਹਦੇ ਬਾਵਜੂਦ ਵੀ ਰਿਹਾਈ ਨਹੀਂ।
ਤੇ ਇੱਥੇ ਐਡਵਾਂਸ ਰਿਹਾਈ ਵੀ ਮਿਲਦੀ ਆ। ਸੋ ਇੱਥੇ ਬਾਬੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਪੈਰੋਲ ਤੇ ਪੈਰੋਲ ਵੀ ਮਿਲਦੀ ਆ, ਤੇ ਪੈਰੋਲ ਤੇ ਆ ਕੇ ਉਹ ਧਰਮ ਪ੍ਰਚਾਰ ਵੀ ਕਰਦਾ, ਉਹ ਸੁੰਦਰ ਬਣਦੇ, ਸੋਹਣੇ ਬਣਦੇ, ਸੁਨੱਖੇ ਹੋਣ ਦੇ ਤਰੀਕੇ ਨੁਸਖੇ ਵੀ ਵੰਡਦਾ। ਸੋ ਉਹਦੇ ਕੋਲ ਲੀਡਰ ਵੀ ਮਤਲਬ ਭਰੀ ਜਾਂਦੇ ਨੇ ਹਾਜ਼ਰੀਆਂ, ਔਰ ਉਹ ਬੰਦਾ ਜਿਹੜਾ ਬਲਾਤਕਾਰ ਦੇ ਕੇਸ ਦੇ ਵਿੱਚ ਅੰਦਰ ਹੋਵੇ, ਇਸ ਹਵਾਲੇ ਨਾਲ ਵੀ ਉਹਨਾਂ ਨੇ ਮੁੱਦਾ ਰੱਖਿਆ। ਉਹਨਾਂ ਨੇ ਇਸ ਹਵਾਲੇ ਨਾਲ ਵੀ ਮੁੱਦਾ ਰੱਖਿਆ ਕਿ ਦੇਸ਼ ਦੇ ਅੰਦਰ ਮਤਲਬ ਕਿ ਡਰ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਸਿੱਖਾਂ ਨੂੰ ਦਰਕਨਾਰ ਕਰਨ ਦੀ ਪੈਦਾ ਕੀਤੀ ਜਾ ਰਹੀ ਹੈ। ਉਹ ਕਹਿੰਦੇ ਕਿ ਜੇਕਰ ਕੋਈ ਧਿਰਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੀਆਂ ਨੇ ਤਾਂ ਉਹ ਜਾਇਜ਼ ਹੈ, ਉਹਦੇ ਉੱਤੇ ਕੋਈ ਟਿੱਪਾ ਟਿੱਪਣੀ ਨਹੀਂ ਹੁੰਦੀ, ਉਹਦੇ ਉੱਤੇ ਕੋਈ ਸਵਾਲ ਨਹੀਂ ਆਉਂਦਾ ਹੈ ਕਿ ਜੇਕਰ ਉਹ ਮੰਗ ਕਰਨਾ ਜਾਇਜ਼ ਹੈ ਤਾਂ ਸਿੱਖ ਰਾਜ ਦੀ ਮੰਗ ਕਰਨਾ ਗਲਤ ਕਿਵੇਂ ਹੈ। ਹੁਣ ਉਹਨਾਂ ਨੇ ਉੱਥੇ ਸਿੱਖ ਰਾਜ ਦੀ ਮੰਗ ਨੂੰ ਡਿਫਾਈਨ ਤਾਂ ਨਹੀਂ ਕੀਤਾ ਕਿ ਉਹ ਕਿਹੜੇ ਸਿੱਖ ਰਾਜ ਦੀ ਉਹ ਮਤਲਬ ਕਿ ਮਹਾਰਾਜਾ ਰਣਜੀਤ ਸਿੰਘ ਵਾਂਗ ਵਾਲੇ ਸਿੱਖ ਰਾਜ ਦੀ ਗੱਲ ਕਰਦੇ ਨੇ, ਜਿਹਦੇ ਵਿੱਚ ਸਰਬ ਧਰਮਾਂ ਨੂੰ ਬਰਾਬਰ ਸਥਾਨ ਸੀਗਾ, ਸਾਰਿਆਂ ਨੂੰ ਬਰਾਬਰ ਮਾਨਤਾ ਸੀ, ਜਾਂ ਉਹ ਇੱਕ ਵੱਖਰੇ ਤਰ੍ਹਾਂ ਦੇ ਉਸ ਰਾਜ ਦੀ ਮੰਗ ਕਰਦੇ ਨੇ ਕਿ ਇੱਕ ਵਾਰ ਫਿਰ ਪੰਜਾਬ ਚੋਂ ਕੀ ਉਜਾੜਾ ਹੋ ਜਾਵੇ, ਕਿ ਜਿਵੇਂ ਪਾਕਿਸਤਾਨ ਵੱਖਰਾ ਬਣਿਆ ਤੇ ਮੁਸਲਮਾਨ ਉੱਧਰ ਚਲੇ ਜਾਓ ਜੀ, ਹਿੰਦੂ ਸਿੱਖ ਇੱਧਰ ਰਹਿ ਗਏ ਜੀ। ਕਿ ਹੁਣ ਇਸ ਤਰ੍ਹਾਂ ਦੀ ਮੰਗ ਵਾਲਾ ਕਿ ਸਿਰਫ ਜਿਹੜੇ ਸਿੱਖ ਹੋਣਗੇ, ਉਹ ਚ ਸਿੱਖ ਵੀ ਕਿਹੜੇ ਹੋਣਗੇ, ਕੱਲ ਨੂੰ ਜਿਹੜੇ ਸ਼੍ਰੋਮਣੀ ਕਮੇਟੀ ਦੇ ਪੈਮਾਨੇ ਵਾਲਾ ਉਹ ਸਿੱਖ ਹੋਣਗੇ, ਬਾਕੀ ਸਾਰਿਆਂ ਨੂੰ ਕੀ ਪੰਜਾਬ ਚੋਂ ਬਾਹਰ ਕਰਨ ਦੀ ਕਵਾਇਦ? ਪੰਜਾਬ ਤਾਂ ਸਭ ਦਾ ਸਾਂਝਾ। ਸੋ ਇਸ ਲਈ ਇਹ ਗੱਲ ਤਾਂ ਨਹੀਂ ਉਹਨਾਂ ਨੇ ਕਲੀਅਰ ਕੀਤੀ ਹਾਂ ਕਿ ਉਹ ਕਿਹੜੇ ਸਿੱਖ ਰਾਜ ਦੀ ਮੰਗ ਕਰਦੇ ਨੇ, ਕਿ ਉਹ ਮਹਾਰਾਜਾ ਰਣਜੀਤ ਸਿੰਘ ਵਾਲਾ ਜਾਂ ਵੱਖਰੇ ਪਹਿਲੂ ਵਾਲਾ। ਪਰ ਉਹਨਾਂ ਨੇ ਬੀਜੇਪੀ ਦੇ RSS ਦੇ ਏਜੰਡੇ ਦੇ ਉੱਤੇ ਤਕੜੀ ਚੋਟ ਕੀਤੀ ਹੈ, ਕਿਉਂਕਿ ਬੀਜੇਪੀ ਤੇ RSS ਦਾ ਏਜੰਡਾ ਸਿੱਧਾ ਹੈ ਕਿ ਪੂਰੇ ਦੇਸ਼ ਨੂੰ ਹਿੰਦੂ ਰਾਸ਼ਟਰ ਦੇ ਰੰਗ 'ਚ ਰੰਗ ਲਈਏ, ਪੂਰੇ ਦੇਸ਼ ਨੂੰ ਭਗਵਾ ਕਰਨੇ ਕਰ ਦਈਏ। ਉਸੇ ਤਰ੍ਹਾਂ ਪ੍ਰਵੀਨ ਜੀ, ਦੇਸ਼ ਵੀ ਸਾਰੇ ਧਰਮਾਂ ਦਾ, ਦੇਸ਼ ਵੀ ਸਾਰੀਆਂ ਜਾਤਾਂ ਦਾ, ਦੇਸ਼ ਵੀ ਸਾਰੇ ਫਿਰਕਿਆਂ ਦਾ, ਦੇਸ਼ ਵੀ ਸਾਰੀਆਂ ਭਾਸ਼ਾਵਾਂ ਦਾ। ਨਾ ਤੁਸੀਂ ਇੱਕ ਭਾਸ਼ਾ ਸਾਡੇ ਤੇ ਥੋਪ ਸਕਦੇ ਹੋ, ਇਹ ਪੂਰੇ ਹਿੰਦੀ ਨਾਲ ਥੋੜਾ ਤੁਸੀਂ ਪੰਜਾਬ ਨੂੰ ਵੀ ਧੱਕਣ ਦੀ ਕੋਸ਼ਿਸ਼ ਕਰ ਲਓਗੇ। ਸੋ ਇਸ ਲਈ ਨਾ ਇੱਕ ਭਾਸ਼ਾ, ਨਾ ਇੱਕ ਰੰਗ, ਨਾ ਇੱਕ ਸੱਭਿਆਚਾਰ, ਨਾ ਇੱਕ ਦੇਸ਼, ਤਾਂ ਮਿਲ ਕੇ ਸੂਬਿਆਂ ਨੂੰ ਮਿਲ ਕੇ ਭਾਰਤ ਬਣਿਆ। ਸੋ ਇਸ ਲਈ ਉਸ ਹਵਾਲੇ ਨਾਲ ਬੀਜੇਪੀ ਇਸ ਏਜੰਡੇ ਤੇ ਕੰਮ ਕਰਦੀ ਹੈ। ਉਹ ਕਹਿੰਦੇ ਜਦੋਂ ਤੁਹਾਡੇ ਏਜੰਡੇ ਤੇ ਕੋਈ ਸਵਾਲ ਨਹੀਂ ਖੜਾ ਕਰਦਾ, ਫਿਰ ਇਸ ਮੰਗ ਦੇ ਉੱਤੇ ਸਵਾਲ ਕਿਉਂ ਹੁੰਦਾ? ਸੋ ਮੰਗ ਕਰਨ ਦਾ ਅਧਿਕਾਰ ਤਾਂ ਹੈ, ਕੱਲ ਨੂੰ ਉਸ ਨੂੰ ਇੰਪਲੀਮੈਂਟ ਹੁੰਦਾ ਨਹੀਂ ਹੁੰਦਾ ਤਾਂ ਤੁਸੀਂ ਸਵਾਲ, ਜਾਂ ਫਿਰ ਤੁਸੀਂ ਵੀ ਆਪਣਾ ਇਹ ਡਰਾਮਾ ਬੰਦ ਕਰੋ। ਸੋ ਇਸ ਲਈ ਜਥੇਦਾਰ ਸਾਹਿਬ ਹੋਰਾਂ ਨੇ ਕੁਝ ਮਤਲਬ ਕਿ ਇਸ ਦੌਰ ਦੇ ਵਿੱਚੋਂ, ਜਿਸ ਦੌਰ ਚੋਂ ਘੱਟ ਗਿਣਤੀ ਲੰਘ ਰਿਹਾ ਭਾਈਚਾਰਾ, ਚਾਹੇ ਉਹ ਸਿੱਖ ਭਾਈਚਾਰਾ ਹੋਵੇ, ਚਾਹੇ ਉਹ ਈਸਾਈ ਭਾਈਚਾਰਾ ਹੋਵੇ, ਚਾਹੇ ਉਹ ਮੁਸਲਿਮ ਭਾਈਚਾਰਾ ਹੋਵੇ, ਜਿਸ ਤਰ੍ਹਾਂ ਘੱਟ ਗਿਣਤੀਆਂ ਨੂੰ ਡਰਾ ਕੇ, ਧਮਕਾ ਕੇ, ਭਰਮਾ ਕੇ, ਰਾਜਨੀਤਿਕ ਲਾਲਸਾਵਾਂ ਦੇ ਕੇ ਰਲਾਉਣ ਦੀ, ਚੁੱਪ ਕਰਨ ਦੀ ਕਵਾਇਦ ਚਲਾਈ ਜਾ ਰਹੀ ਹੈ, ਉਸ ਦੇ ਵਿੱਚੋਂ ਜਥੇਦਾਰ ਸਾਹਿਬ ਦਾ ਬਿਆਨ ਬਹੁਤ ਵੱਡਾ ਹੈ ਤੇ ਬਹੁਤ ਅਹਿਮੀਅਤ ਰੱਖਦਾ ਹੈ। ਪਰ ਫਿਰ ਵੀ ਜਿਵੇਂ ਮਤਲਬ ਕਿ ਜਥੇਦਾਰ ਸਾਹਿਬ ਹੋਰਾਂ ਨੂੰ, ਜਾਂ ਅਕਾਲੀ ਦਲ ਨੂੰ, ਜਾਂ ਸ਼੍ਰੋਮਣੀ ਕਮੇਟੀ ਨੂੰ, ਜਾਂ ਪੰਥਕ ਸੰਗਠਨਾਂ ਨੂੰ ਜਿਸ ਕਦਰ ਇਸ ਪਹਿਲੂਆਂ ਤੇ ਰਿਐਕਟ ਕਰਨਾ ਚਾਹੀਦਾ, ਉਵੇਂ ਦਾ ਰਿਐਕਸ਼ਨ ਅਜੇ ਨਜ਼ਰ ਨਹੀਂ ਆਉਂਦਾ। ਇਹ ਸੀਮਤ ਬਿਆਨਬਾਜ਼ੀ ਵਾਲਾ ਹਵਾਲਾ ਹੀ ਹੈ, ਸਰਕਾਰ ਨੂੰ ਸ਼ੀਸ਼ਾ ਦਿਖਾਉਣ ਵਾਲਾ ਜਾਂ ਉਹਨਾਂ ਦੇ ਮੂਹਰੇ ਕੋਈ ਉਸ ਜਿਹਾ ਰੋਸਾ ਪ੍ਰਗਟਾਉਣ ਵਾਲਾ ਤਰੀਕਾ ਅਜੇ ਸਪਸ਼ਟ ਰੂਪ ਚ ਨਜ਼ਰ ਨਹੀਂ ਆਇਆ, ਜਿਹੜੀ ਸਮੇਂ ਦੀ ਮੰਗ ਹੈ ਜਦੋਂ। ਜੀ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸਿਆਸਤ ਦੀ। ਜਾਖੜ ਸਾਹਿਬ ਨੂੰ ਕਾਂਗਰਸੀਆਂ ਦੀ ਜੱਫੀ ਜਾਂ ਫਿਰ ਭਾਜਪਾ ਦੇ ਕਲਾਵੇ ਚ ਆਏ ਕਾਂਗਰਸੀ ਜਾਖੜ ਸਾਹਿਬ ਦੇ ਬੜਾ ਨੇੜੇ ਰਹੇ, ਕਹਿੰਦੇ ਕਾਂਗਰਸੀ। ਚੱਕਰ ਕੀ ਹੈ ਤੇ ਕਿੱਥੋਂ ਦੀ ਇਹ ਘਟਨਾ? ਪ੍ਰਵੀਨ ਜੀ, ਇਹ ਘਟਨਾ ਜਲੰਧਰ ਦੀ ਆ। ਸੋ ਜਲੰਧਰ ਦੇ ਵਿੱਚ ਇੱਕ ਵਿਆਹ ਸਮਾਗਮ ਸੀ, ਜੇਕਰ ਮੈਂ ਕਹਾਂ ਤਾਂ ਪ੍ਰਗਟ ਸਿੰਘ ਹੋਰਾਂ ਦੀ ਬੇਟੀ ਦਾ ਵਿਆਹ ਸੀਗਾ। ਪ੍ਰਗਟ ਸਿੰਘ ਜਿਹੜੇ ਮਤਲਬ ਕਿ ਹਾਕੀ ਦੇ ਕਪਤਾਨ ਵਜੋਂ ਪਹਿਚਾਣ ਰੱਖਦੇ ਨੇ, ਉਹ ਬੇਸ਼ੱਕ ਅਕਾਲੀਆਂ ਦੇ ਘਰੇ ਜਾਇਆ, ਹੁਣ ਬੇਸ਼ੱਕ ਕਾਂਗਰਸੀਆਂ ਦੇ ਵਿਹੜੇ 'ਚ ਹੋਣ, ਪਰ ਉਹਨਾਂ ਦੀ ਪਹਿਚਾਣ ਤੇ ਮਾਣ ਸਨਮਾਨ ਉਹਦਾ ਜਿਹੜਾ ਹੈ, ਉਹ ਬਤੌਰ ਹਾਕੀ ਖਿਡਾਰੀ ਕਰਨੀ ਆ ਉਹਨੂੰ, ਹੈ ਨਾ, ਓਲੰਪੀਅਨ ਕਰਨੀ, ਉਸੇ ਨਾਤੇ ਉਹਨਾਂ ਨੂੰ ਵੱਡਾ ਮਾਣ ਸਨਮਾਨ। ਪ੍ਰਗਟ ਸਿੰਘ ਆਪਣੇ ਆਪ 'ਚ ਵੱਡਾ ਲੀਡਰ ਪਣਾ ਬਾਅਦ ਚੋਂ ਹੈ। ਤੇ ਉਹਨਾਂ ਦੀ ਪ੍ਰਗਟ ਸਿੰਘ ਹੋਰਾਂ ਦੀ ਬੇਟੀ ਦਾ ਵਿਆਹ ਸੀਗਾ, ਤੇ ਉਸ ਬੇਟੀ ਦੇ ਵਿਆਹ ਦੇ ਵਿੱਚ ਕੌਣ ਆਇਆ ਜਾਂ ਵਿਆਹ ਕਿਵੇਂ ਰਿਹਾ, ਇਹਦੀ ਚਰਚਾ ਘੱਟ ਹੈ। ਜਾਖੜ ਸਾਹਿਬ ਦੀਆਂ ਜੱਫੀਆਂ ਦੀ ਚਰਚਾ ਖੂਬ ਹੈ ਜੀ। ਪ੍ਰਵੀਨ ਜੀ, ਜਾਖੜ ਹੁਣ ਸੁਨੀਲ ਜਾਖੜ ਹੋਰੀ ਹੁਣ ਬੀਜੇਪੀ ਦੇ ਲੀਡਰ ਨੇ, ਤੇ ਜਦੋਂ ਵਿਆਹ 'ਚ ਪਹੁੰਚੇ ਤਦ ਉਹ ਇੰਜ ਲੱਗ ਰਿਹਾ ਸੀ ਕਿ ਜਾਂ ਤਾਂ ਉਹ ਦੁਬਾਰਾ ਕਾਂਗਰਸੀ ਹੋ ਗਏ ਜਾਂ ਕਾਂਗਰਸ ਸਾਰੀ ਭਾਜਪਾਈ ਹੋ ਗਈ। ਜੀ ਅੱਛਾ। ਜਾਖੜ ਸਾਹਿਬ ਦਾ ਜਿਵੇਂ ਉੱਥੇ ਸਵਾਗਤ ਕੀਤਾ ਗਿਆ ਕਾਂਗਰਸੀਆਂ ਵੱਲੋਂ, ਪ੍ਰਗਟ ਪਰਿਵਾਰ ਵੱਲੋਂ, ਪ੍ਰਗਟ ਸਿੰਘ ਹੋਰਾਂ ਵੱਲੋਂ ਸਵਾਗਤ ਕਰਨਾ ਬਣਦਾ ਸੀ ਕਿ ਉਹਨਾਂ ਦੇ ਵਿਆਹ ਦੇ ਪਰਿਵਾਰ ਦੇ ਸਮਾਗਮ 'ਚ ਸ਼ਾਮਲ ਹੋਣ ਕੋਈ ਮਹਿਮਾਨ ਆਉਂਦਾ ਤਾਂ ਉਹਨਾਂ ਲਈ ਤਾਂ ਉਹ ਮਹਿਮਾਨ ਨਵਾਜ਼ੀ ਕਰਨੀ ਬਣਦੀ ਹੈ। ਹਾਂਜੀ ਬਿਲਕੁਲ।
ਪਰ ਲੀਡਰਾਂ ਵੱਲੋਂ ਇੱਕ ਵੱਖਰੇ ਤਰ੍ਹਾਂ ਦਾ ਮਤਲਬ ਜੈਕਸਰ ਦਿਖਾਉਣਾ ਉਹ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਬਣਦਾ ਹੈ। ਠੀਕ ਹੈ, ਸਤਿਕਾਰ ਵਜੋਂ ਤੁਹਾਡੀ ਪੁਰਾਣੀ ਸਾਂਝ ਰਹੀ ਹੈ ਇੰਨੇ ਲੰਬੇ ਸਮੇਂ, ਉਸ ਨਾਤੇ ਮਿਲਣਾ, ਪਰ ਉਹ ਇਸ਼ਾਰਾ ਕਰ ਦਿੰਦੀ ਹੈ ਕਿ ਕਿਹੋ ਜਿਹੀ ਮਿਲਣੀ ਹੈ। ਗੇਟ ਤੇ ਆਉਂਦਿਆਂ ਨੂੰ ਇਹ ਜਿਵੇਂ ਮਤਲਬ ਕਿ ਜਿੰਨੇ ਵੀ, ਚਾਹੇ ਉਹ ਚੌਧਰੀ ਹੋਰੀ ਨੇ, ਚਾਹੇ ਉਹ ਬਾਜਵੇ ਹੋਰੀ ਨੇ, ਚਾਹੇ ਉਹ ਰਵਨੀਤ ਬਿੱਟੂ ਹੋਰੀ ਨੇ, ਚਾਹੇ ਹੋਰ MLA ਰਹੇ ਕਾਂਗਰਸ ਦੇ ਜਾਂ ਹੋਰ ਲੀਡਰਸ਼ਿਪ ਆ ਉੱਥੇ ਦੀ ਆਲੇ ਦੀ, ਉਹ ਸਾਰੀ ਭੱਜ ਮਿਲੀ। ਉਹ ਜਦੋਂ ਭੱਜ ਮਿਲ ਰਹੀ ਸੀ ਤਦ ਰਵਨੀਤ ਬਿੱਟੂ ਮਤਲਬ ਕਿ 2-3 ਵਾਰ ਘੁੱਟ ਕੇ ਪੂਰੀ ਬਾਹਾਂ 'ਚ ਭਰ ਕੇ ਜੱਫੀ ਪਾ ਰਹੇ ਸੀਗੇ ਜਾਖੜ ਸਾਹਿਬ ਨੂੰ, ਤੇ ਜਾਖੜ ਸਾਹਿਬ ਵੀ ਉਹਦੀ ਪਿੱਠ ਥਾਪੜ ਰਹੇ ਸੀ। ਹੁਣ ਆਪਣੇ ਪਿੱਠ ਤੇ ਹੱਥ ਰੱਖਣਾ, ਸਿਰ ਤੇ ਹੱਥ ਰੱਖਣਾ, ਪਿੱਠ ਥਾਪੜਨਾ, ਇਹਦੇ ਸਾਰਿਆਂ ਦੇ ਵੱਖਰੋ ਵੱਖਰੇ ਮਾਇਨੇ ਨੇ। ਸਿਰ ਤੇ ਹੱਥ ਰੱਖਣਾ ਕਿ ਤੈਨੂੰ ਮੇਰਾ ਆਸ਼ੀਰਵਾਦ ਆ ਭਾਈ, ਹੈਨਾ। ਪਿੱਠ ਤੇ, ਮੋਢੇ ਤੇ ਹੱਥ ਰੱਖਣਾ ਮਤਲਬ ਕਿ ਠੀਕ ਆ ਵੀ ਆਪਾਂ ਇੱਕ ਸਾਰ ਤੁਰ ਕੇ ਇੱਕ ਬਰਾਬਰਤਾ ਤੇ ਆ। ਪਿੱਠ ਤੇ ਥਾਪੀ ਦੇਣਾ, ਇਹਦੇ ਮਤਲਬ ਕਿ ਆਪਣੇ ਹੁੰਦੇ ਆ ਕਿ ਸ਼ਾਬਾਸ਼, ਚੱਕ ਦੇ ਫੱਟੇ, ਕੋਈ ਨਾ ਤੇਰੇ ਨਾਲ ਆ। ਸੋ ਮਾਇਨੇ ਨੇ, ਉਹ ਮਾਇਨੇ ਕੱਲ ਉੱਥੇ ਕੱਢੇ ਜਾ ਰਹੇ ਸੀਗੇ ਕਿ ਜਿਵੇਂ ਰਵਨੀਤ ਬਿੱਟੂ ਬਾਰ-ਬਾਰ ਜੱਫੀ ਪਾ ਰਹੇ ਨੇ ਜਾਂ ਬਾਕੀ ਕਾਂਗਰਸੀ ਲੀਡਰ ਬਾਰ-ਬਾਰ ਜਾਖੜ ਸਾਹਿਬ ਨੂੰ ਆ ਕੇ ਮਿਲ ਰਹੇ ਨੇ, ਉਹਨਾਂ ਨੂੰ ਨਾਲ ਲੈ ਕੇ ਲਿਜਾਣਾ, ਖਿਲਾਉਣਾ, ਬਿਠਾਉਣਾ, ਪੂਰੀ ਉਹਨਾਂ ਦੀ ਖਾਤਰਦਾਰੀ ਵੀ ਕਰਨਾ ਤੇ ਹਰ ਸਮਾਂ ਉਹਨਾਂ ਦੇ ਨਾਲ ਰਹਿਣਾ, ਉਹ ਕਿਤੇ ਨਾ ਕਿਤੇ ਸੰਕੇਤ ਕਰਦਾ ਸੀ ਕਿ ਕੁਝ ਤਾਂ ਕੁਝ ਹੈ। ਜਿਵੇਂ ਤੁਸੀਂ ਕਿਹਾ ਕਿ ਕੀ ਮਤਲਬ ਕਿ ਕਾਂਗਰਸੀਆਂ ਨੇ ਜਾਖੜ ਸਾਹਿਬ ਨੂੰ ਜੱਫੀ ਪਾਈ ਜਾਂ ਕਾਂਗਰਸ ਹੀ ਬੀਜੇਪੀ ਦੇ ਕਲਾਵੇ ਚਲੇਗੀ। ਸੋ ਕੁਝ ਨਾ ਕੁਝ ਹੁਣ ਜਾਖੜ ਸਾਹਿਬ ਦਾ ਕਾਂਗਰਸ ਕਹਿੰਦੀ ਮੁੜਨ ਦਾ ਕੋਈ ਸੰਕੇਤ ਹੈ ਨਹੀਂ ਹਲੇ। ਸੋ ਆ ਕਾਂਗਰਸੀ ਬੀਜੇਪੀ ਦੇ ਕਲਾਵੇ ਚ ਜਾ ਗਏ, ਚਲੇ ਗਏ ਨੇ ਕਈ, ਤੇ ਕਈਆਂ ਦੀ ਜਾਣ ਦੀ ਤਿਆਰੀ ਲੱਗਦੀ ਆ। ਸੋ ਜਿਨ੍ਹਾਂ ਚੋਂ ਰਵਨੀਤ ਬਿੱਟੂ ਦਾ ਨਾਮ ਵੀ ਖੂਬ ਚਰਚਾ ਚ ਚੱਲਦਾ। ਵੈਸੇ ਤਾਂ ਪੰਜਾਬ ਦੇ 4 ਮੈਂਬਰ ਪਾਰਲੀਮੈਂਟਾਂ ਦੀ ਖੂਬ ਚਰਚਾ ਹੈ ਕਿ 4 ਕਾਂਗਰਸੀ ਮੈਂਬਰ ਪਾਰਲੀਮੈਂਟ 2024 ਦੀਆਂ ਚੋਣਾਂ ਕਿਹਦੇ ਵੱਲੋਂ ਲੜਨਗੇ। ਜਿਨ੍ਹਾਂ ਚੋਂ ਸਭ ਤੋਂ ਵੱਧ ਚਰਚਾ ਡਿੰਪੇ ਹੋਰਾਂ ਦੀ ਹੈ। ਡਿੰਪੇ ਹੋਰੀ ਉਹਨਾਂ ਦੇ ਭਰਾ ਪਹਿਲਾਂ ਉਧਰ ਚਲੇ ਗਏ ਨੇ ਤੇ ਡਿੰਪੇ ਹੋਰਾਂ ਦੀ ਜਾਣ ਦੀ ਚਰਚਾ, ਤੇ ਉਸੇ ਸੀਟ ਤੋਂ ਆਪਾਂ ਬੀਬੀ ਜਗੀਰ ਕੌਰ ਦੀ ਵੀ ਗੱਲ ਕਰਦੇ ਸੀ, ਪਰ ਬੀਬੀ ਜਗੀਰ ਕੌਰ ਹੁਣ ਸਪਸ਼ਟ ਕਰ ਰਹੇ ਨੇ ਕਿ ਮੈਂ ਬੀਜੇਪੀ 'ਚ ਤਾਂ ਨਹੀਂ ਸਿੱਧੀ ਜਾਂਦੀ, ਬਾਇਆ ਥਾਇਆ ਕੁਛ ਹੁੰਦਾ ਰਹੇ ਬੀਜੇਪੀ। ਤਾਂ ਇਹਦਾ ਮਤਲਬ ਡਿੰਪੇ ਹੋਰਾਂ ਵਾਲੀ ਸਪੇਸ ਅਜੇ ਹੈਗੀ ਹੈ, ਜੇ ਬੀਬੀ ਆਪਣੇ ਫੈਸਲੇ ਤੇ ਅੜਿੰਗ ਹੈ। ਸੋ ਡਿੰਪੇ ਹੋਰੀ ਜੇਕਰ ਉਧਰ ਜਾਂਦੇ ਨੇ ਤਾਂ ਫਿਰ ਡਿੰਪੇ ਹੋਰੀ ਇਕੱਲੇ ਤਾਂ ਨਹੀਂ ਜਾਣਗੇ, ਤੇ ਰਵਨੀਤ ਬਿੱਟੂ ਦੀਆਂ ਜਾਖੜ ਨੂੰ ਜੱਫੀਆਂ ਉਹ ਵੀ ਕੁਝ ਕਹਿੰਦੀਆਂ ਨੇ, ਤੇ ਰਵਨੀਤ ਬਿੱਟੂ ਹੋਰਾਂ ਦੇ ਕੁਝ ਬੋਲ ਪਿਛਲੇ ਦਿਨਾਂ ਦੀਆਂ ਚਰਚਾਵਾਂ ਉਹ ਵੀ ਕੋਈ ਕਾਫੀ ਕੁਝ ਸੰਕੇਤ ਕਰਦੀਆਂ ਰਹਿੰਦੀਆਂ ਨੇ। ਤੇ ਰਵਨੀਤ ਬਿੱਟੂ ਹੋਰਾਂ ਦੀ ਦਿੱਲੀ ਦੇ ਵਿੱਚ ਬੀਜੇਪੀ ਲੀਡਰਾਂ ਨਾਲ ਪਹੁੰਚ, ਮਿਲਵਰਤਨ, ਸਾਂਝ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਸੋ ਇਸ ਲਈ ਜੇਕਰ ਡਿੰਪਾ ਗਏ ਤਾਂ ਕਹਿੰਦੇ ਕਿ ਰਵਨੀਤ ਬਿੱਟੂ ਵੀ ਜਾਣਗੇ, ਤੇ ਜੇ ਰਵਨੀਤ ਬਿੱਟੂ ਗਏ ਤਾਂ ਗੁਰਜੀਤ ਔਜਲਾ ਵੀ ਜਾਣਗੇ, ਕਿਉਂਕਿ ਅੰਮ੍ਰਿਤਸਰ ਬੈਲਟ ਦੇ ਵਿੱਚ ਵੀ ਬੀਜੇਪੀ ਦਾ ਠੀਕ ਠਾਕ ਰਸੂਖ ਰਿਹਾ। ਉਸ ਸੀਟ ਤੋਂ ਨਵਜੋਤ ਸਿੱਧੂ ਵਰਗੇ ਵੀ ਲਗਾਤਾਰ ਜਿੱਤਦੇ ਰਹੇ ਨੇ। ਬੇਸ਼ੱਕ ਕੈਪਟਨ ਨੇ ਜਾ ਕੇ ਇੱਕ ਵਾਰ ਮਤਲਬ ਕਿ ਝੰਡੀ ਕੱਢ ਕੇ ਉੱਥੇ ਜਿੱਤ ਵੀ ਲਿਆ ਸੀਗਾ MP ਦੀ ਸੀਟ। ਸੋ ਪਰ ਉਸ ਦੇ ਬਾਵਜੂਦ ਵੀ ਜੇਕਰ ਆਪਾਂ ਦੇਖੀਏ ਤਾਂ ਨਵਜੋਤ ਸਿੱਧੂ ਵਾਲਾ ਦੌਰ ਜਾਂ ਉੱਥੇ ਦੀ ਸੀਟ ਦੀ ਮਤਲਬ ਕਿ ਜੋੜ ਤੋੜ ਕਰਕੇ ਦੇਖੀਏ ਤਾਂ ਉਹ ਬੀਜੇਪੀ ਨੂੰ ਸੂਟ ਕਰਦੀ ਹੈ। ਤੇ ਅਜਿਹੇ ਚ ਗੁਰਜੀਤ ਔਜਲਾ ਦਾ ਲਗਾਤਾਰ ਜਿੱਤਦੇ ਰਹੇ ਤਾਂ ਉਹਨਾਂ ਦਾ ਆਪਣਾ ਰਸੂਖ ਵੀ ਕੰਮ ਕਰਦਾ। ਹੁਣ ਉਹ ਰਸੂਖ ਪਲੱਸ ਬੀਜੇਪੀ ਮਿਲਾ ਕੇ ਕੀ ਉਧਰ, ਸੋ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਗੁਰਜੀਤ ਔਜਲਾ, ਰਵਨੀਤ ਬਿੱਟੂ ਤੇ ਡਿੰਪਾ, ਇਹ ਤਿੰਨੇ ਇਸ ਨਜ਼ਰੀਏ ਤੋਂ ਦੇਖ ਰਹੇ ਨੇ ਕਿ 2024 ਤੱਕ ਜਾਂਦੇ ਜਾਂਦੇ ਕਿਹੜਾ ਪਲੜਾ ਭਾਰੀ ਰਹਿ ਸਕਦਾ, ਭਾਜਪਾ ਵਾਲਾ ਜਾਂ ਕਾਂਗਰਸ ਵਾਲਾ ਪੰਜਾਬ 'ਚ। ਫਿਰ ਉਧਰ ਇਹ ਤੁਲ ਸਕਦੇ ਨੇ, ਉਸ ਪਲੜੇ 'ਚ ਤੁਲ ਸਕਦੇ ਨੇ। ਪਰ ਚੌਥੇ ਮੈਂਬਰ ਪਾਰਲੀਮੈਂਟ ਜਿਹੜੇ ਮਨੀਸ਼ ਤਿਵਾੜੀ ਨੇ, ਉਹਨਾਂ ਬਾਰੇ ਵੀ ਖੂਬ ਚਰਚਾ ਕਿ ਉਹ ਕੈਪਟਨ ਦੇ ਖਾਸ ਨੇ ਤੇ ਉਹ ਵੀ ਪਾਲਾ ਬਦਲਣ ਦੀ ਤਿਆਰੀ 'ਚ ਨੇ, ਪਰ ਉਹ ਇਸ ਜੱਫੀ ਵਾਲੇ ਕੋਟੇ ਦਾ ਹਿੱਸਾ ਨਹੀਂ ਹੈਗੇ, ਮਤਲਬ ਰਵਨੀਤ ਬਿੱਟੂ ਵਾਲੇ ਕੋਟੇ ਦਾ ਹਿੱਸਾ ਨਹੀਂ ਹੈਗੇ, ਉਹ ਵੱਖਰੇ ਤੌਰ ਤੇ, ਪਰ ਉਹਨਾਂ ਦੀ ਵੀ ਚਰਚਾ ਖੂਬ ਹੈ। ਪਰ ਕੱਲ ਵਿਆਹ ਦੀ ਚਰਚਾ ਖੂਬ ਰਹੀ, ਕਿਉਂਕਿ ਜਦੋਂ ਖਾਣ ਪੀਣ ਲਈ ਬੈਠੇ, ਕੁਝ ਕੌਫੀ ਆ ਗਈ, ਕੋਈ ਸ਼ੇਕ ਆ ਗਏ, ਕੁਝ ਹੋਰ ਮਿੱਠਾ ਆ ਗਿਆ, ਤਦ ਵੀ ਰਵਨੀਤ ਬਿੱਟੂ ਇੱਕ ਹੱਥ ਨਾਲੇ ਖਾ ਰਹੇ ਸੀ, ਦੂਏ ਹੱਥ ਨਾਲ ਜਾਖੜ ਸਾਹਿਬ ਦਾ ਹੱਥੇ ਘੁੱਟੀ ਜਾ ਰਹੀ ਸੀ ਸੋਫੇ ਤੇ ਬੈਠੇ ਵੀ। ਹਾਂਜੀ ਬਿਲਕੁਲ। ਸੋ ਇਸ ਲਈ ਉਹ ਹੱਥ ਘੁੱਟਣਾ ਤੇ ਜਾਖੜ ਸਾਹਿਬ ਦਾ ਉਹਦੀ ਪਿੱਠ ਤੇ ਥਾਪੜਾ ਦੇਣਾ ਸੰਕੇਤ ਕਰਦਾ ਕਿ ਭਾਈ ਕਾਂਗਰਸ, ਪੰਜਾਬ ਦੀ ਕਾਂਗਰਸ ਬੀਜੇਪੀ ਦੇ ਕਲਾਵੇ ਵਿੱਚ ਜਾਣ ਲਈ ਕਾਹਲੀ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਹੁਣ ਚਿੱਠੀਆਂ ਦੀ। ਪਹਿਲਾਂ ਰਾਹੁਲ ਗਾਂਧੀ ਚਿੱਠੀਆਂ ਕੱਢ ਕੇ ਲੈ ਵੀਰ ਸਾਵਰਕਰ ਦੀਆਂ, ਹੁਣ ਦਵਿੰਦਰ ਫੜਨਵੀਸ ਜਿਹੜੇ ਕਿ ਮੇਰਾ ਖਿਆਲ ਏਕਨਾਥ ਸ਼ਿੰਦੇ ਤੋਂ ਬਾਅਦ ਦੂਜੇ ਨੰਬਰ ਦੇ ਮੰਤਰੀ, ਦੂਜੇ ਨੰਬਰ ਦੇ ਅਹੁਦੇਦਾਰ ਨੇ ਮਹਾਰਾਸ਼ਟਰ ਦੀ ਸਰਕਾਰ ਦੇ ਵਿੱਚ। ਹੁਣ ਉਹ ਮਹਾਤਮਾ ਗਾਂਧੀ ਦੀਆਂ ਅੰਗਰੇਜ਼ਾਂ ਨੂੰ ਲਿਖੀਆਂ ਚਿੱਠੀਆਂ ਕੱਢ ਲਏ ਤੇ
ਦਾਅਵੇ ਐਲੀਗੇਸ਼ਨ ਉਹਨਾਂ ਨੇ ਵੀ ਵੱਡੇ ਲਾਏ ਆ ਮਹਾਤਮਾ ਗਾਂਧੀ ਤੇ। ਬਿਲਕੁਲ ਪ੍ਰਵੀਨ ਜੀ, ਤੁਸੀਂ ਦੁਰਸਤ ਫਰਮਾਇਆ ਕਿ ਇਸ ਮੌਕੇ ਹੁਣ ਇੱਕ ਵਾਰ ਫੇਰ ਚਰਚਾ ਦੇ ਵਿੱਚ ਆ ਚਿੱਠੀਆਂ ਦਾ ਦੌਰ। ਕੱਲ ਆਪਾਂ ਗੱਲ ਕਰ ਰਹੇ ਸੀ ਕਿ ਸਾਵਰਕਰ ਬਾਰੇ ਜਿਹੜੀ ਚਿੱਠੀ ਸਾਹਮਣੇ ਲਿਆਂਦੀ ਹੈ ਰਾਹੁਲ ਗਾਂਧੀ ਨੇ, ਉਸ ਨੂੰ ਲੈ ਕੇ ਕੁਝ ਕਾਂਗਰਸੀਆਂ ਨੇ ਵੀ ਕਿਹਾ ਕਿ ਇਹਦੇ ਵਿੱਚ ਗਲਤ ਕੀ ਹੈ। ਇਹ ਤਾਂ ਤੱਥ ਨੇ, ਇਤਿਹਾਸਕ ਤੱਥ ਨੇ, ਸਬੂਤ ਪਏ ਨੇ, ਇਸ ਲਈ ਰਾਹੁਲ ਗਾਂਧੀ ਨੇ ਕੀ ਗਲਤ ਕਿਹਾ। ਤੇ ਰਾਹੁਲ ਗਾਂਧੀ ਨੇ ਉਹ ਕਹਿੰਦੇ ਕਿ ਆਪਾਂ ਵੀ ਕੱਲ ਗੱਲ ਕਰ ਰਹੇ ਸੀ, ਅੱਜ ਕਾਂਗਰਸੀ ਲੀਡਰ ਵੀ ਇਸ ਪਹਿਲੂ ਤੇ ਬੋਲੇ ਕਿ ਰਾਹੁਲ ਗਾਂਧੀ ਨੇ ਕੋਈ ਹਿੰਦੂਵਾਦ ਦੇ ਏਜੰਡੇ ਥੋੜਾ, ਕਿ ਸਾਵਰਕਰ ਨਾਲੇ ਥੋੜਾ ਹਿੰਦੂਵਾਦ ਜੁੜਿਆ ਇਕੱਲਾ ਜੀ ਜੀ ਜਾਂ ਹਿੰਦੂ ਧਰਮ ਜੁੜਿਆ। ਸੋ ਇਸ ਲਈ ਕਹਿੰਦੇ ਕਿ ਇਸ ਨੂੰ ਗਲਤ ਰੰਗਤ ਦੇ ਰਹੀ ਹੈ ਭਾਜਪਾ, ਉਹਨੂੰ ਹਿੰਦੂਵਾਦ ਦਾ ਏਜੰਡਾ ਬਣਾ ਕੇ ਹਿੰਦੂਆਂ ਦਾ ਅਪਮਾਨ ਜੀ, ਹਿੰਦੂ ਧਰਮ ਦੇ ਖਿਲਾਫ ਜੀ, ਉਸ ਏਜੰਡੇ ਨਾਲ ਜੋੜ ਰਹੀ ਹੈ। ਜਦੋਂ ਕਿ ਇਹਨਾਂ ਦੀਆਂ ਆਪਣੀਆਂ ਇਤਿਹਾਸਕ ਕਿਤਾਬਾਂ ਕਹੀ ਜਾਂਦੀਆਂ ਕਿ ਉਹਦਾ ਬੁਲਬੁਲ ਵਾਂਗ ਜੇਲ੍ਹ ਚੋਂ ਖੁੱਡੇ ਚੋਂ ਉੱਡ ਕੇ ਭੱਜ ਜਾਂਦਾ ਸੀਗਾ ਜੀ, ਹੈਨਾ। ਸੋ ਤਾਂ ਮੋਗੇ ਚੋਂ ਨਿਕਲ ਕੇ ਚਲਾ ਜਾਂਦਾ ਸੀਗਾ ਕਿ ਉਹ ਹੈ। ਤੇ ਇਹ ਜੇ ਜਦੋਂ ਤੁਸੀਂ ਪ੍ਰਵਚਨ ਕਰਦੇ ਹੋ ਜਦ ਨਹੀਂ ਪਤਾ ਲੱਗਦਾ ਕਿ ਹਾਂ ਇਹ ਕੀ ਹੈ। ਪਰ ਉਹ ਕਹਿੰਦੇ ਕਿ ਉਹਨੇ ਇਤਿਹਾਸਕ ਚਿੱਠੀਆਂ ਦਿਖਾਈਆਂ। ਪਰ ਇਸ ਸਾਵਰਕਰ ਦੀਆਂ ਚਿੱਠੀਆਂ ਦੇ ਹਵਾਲੇ ਨਾਲ ਮਹਾਰਾਸ਼ਟਰ ਵਿੱਚ ਕਾਂਗਰਸ ਦੀ ਗੱਠਜੋੜ ਵਾਲੀ ਧਿਰ ਸ਼ਿਵ ਸੈਨਾ, ਜਿਹੜੀ ਮਤਲਬ ਕਿ ਉਹਦੀ ਬਾਲਾ ਸਾਹਿਬ ਠਾਕਰੇ ਦੇ ਬੇਟੇ ਵਾਲੀ ਸ਼ਿਵ ਸੈਨਾ, ਉਹ ਨਾਰਾਜ਼ ਹੋ ਗਈ। ਉਹਨਾਂ ਦੇ ਲੀਡਰ ਨਾਰਾਜ਼ ਹੋ ਗਏ, ਉਹਨਾਂ ਦੇ ਐਮਪੀ ਤੱਕ ਬੋਲੇ ਇਸ ਮਸਲੇ ਦੇ ਉੱਤੇ ਕਿ ਇਹ ਜੀ ਰਾਹੁਲ ਗਾਂਧੀ ਤੇ ਗਲਤ ਬਿਆਨਬਾਜ਼ੀ ਹੈ, ਇਹਦੇ ਨਾਲ ਗੱਠਜੋੜ ਤੇ ਵੀ ਅਸਰ ਪੈ ਸਕਦਾ ਹੈ, ਇਹਦੇ ਨਾਲ ਮਹਾਰਾਸ਼ਟਰ ਵਿੱਚ ਕਾਂਗਰਸ ਦੀ ਇਮੇਜ ਤੇ ਵੀ ਅਸਰ ਪੈ ਸਕਦਾ ਕਿ ਉੱਥੇ ਤਾਂ ਸਾਵਰਕਰ ਦੀ ਮਾਨਤਾ ਹੈ ਜੀ। ਉਹ ਕਹਿੰਦੇ ਕਿ ਅਸੀਂ ਮਾਨਤਾ ਤੇ ਸਵਾਲ ਥੋੜਾ ਖੜਾ ਕੀਤਾ ਜਾਂ ਅਸੀਂ ਹਿੰਦੂਵਾਦ ਦੇ ਉੱਤੇ ਸਵਾਲ ਥੋੜਾ ਖੜਾ ਕੀਤਾ, ਅਸੀਂ ਤਾਂ ਉਹ ਇਤਿਹਾਸ ਦਿਖਾਇਆ ਕਿ ਭਾਈ ਝੂਠ ਨਾ ਪ੍ਰਚਾਰੋ, ਇਹ ਇਤਿਹਾਸ ਹੈ। ਤੇ ਇਸੇ ਨੂੰ ਲੈ ਕੇ ਫੜਨਵੀਸ ਸਾਹਮਣੇ ਆ ਗਏ। ਫੜਨਵੀਸ ਕਹਿੰਦੇ ਆ ਚੱਕੋ ਜੀ ਮਹਾਤਮਾ ਗਾਂਧੀ ਦਾ ਇਤਿਹਾਸ ਵੀ ਸਾਡੇ ਕੋਲ ਹੈਗਾ। ਫਿਰ ਉਹਨੇ ਦੋ ਚਿੱਠੀਆਂ ਕੱਢ ਲਿਆਂਦੀਆਂ ਜੀ, ਕਹਿੰਦੇ ਉਹ ਦੋ ਚਿੱਠੀਆਂ ਹੁਣ ਜਾਰੀ ਕਰਦੇ, ਕਹਿੰਦੇ ਚੱਕੋ ਜੀ ਤੁਸੀਂ ਦਿਖਾਉਂਦੇ ਸੀਗੇ ਕਿ ਜੀ ਆ ਜਿਹੜਾ ਸਾਵਰਕਰ ਹੈ ਜੀ ਕਿ ਇਹ ਕਹਿੰਦਾ ਕਿ ਮੈਂ ਤੁਹਾਡਾ ਆਗਿਆਕਾਰੀ ਬਣ ਕੇ ਰਹੂੰਗਾ, ਮੈਂ ਤੁਹਾਡਾ ਸੇਵਾਦਾਰ ਹਾਂ। ਤੇ ਕਹਿੰਦੇ ਆ ਲਓ ਜੀ ਕਿ ਮੇਰੇ ਕੋਲ ਗਾਂਧੀ ਦੀਆਂ ਚਿੱਠੀਆਂ ਜਿਹਦੇ ਵਿੱਚ ਗਾਂਧੀ ਨੇ ਲਿਖਿਆ ਕਿ ਜੀ ਮੈਂ ਤੁਹਾਡਾ ਸਰਵੈਂਟ ਹੈ। ਫੜਨਵੀਸ ਨੇ ਦੋ ਚਿੱਠੀਆਂ ਪੋਸਟ ਕਰਕੇ ਦਾਅਵਾ ਕੀਤਾ ਕਿ ਚਿੱਠੀਆਂ ਮਹਾਤਮਾ ਗਾਂਧੀ ਨੇ ਅੰਗਰੇਜ਼ ਅਫਸਰ ਰਹੇ ਨੇ ਲਾਰਡ ਤੇ ਹਿਊਕ ਆਫ ਕਨੌਟ ਨੂੰ ਭੇਜੀਆਂ ਸੀਗੀਆਂ। ਦੋ ਅਫਸਰ ਨੇ, ਇੱਕ ਲਾਰਡ ਚੇਮਸਫੋਰਡ ਤੇ ਇੱਕ ਡਿਊਕ ਆਫ ਕਨੌਟ, ਉਹਨਾਂ ਨੂੰ ਭੇਜੀਆਂ। ਕਹਿੰਦੇ ਇਹਨਾਂ ਚ ਇੱਕ ਚਿੱਠੀ ਦੀ ਆਖਰੀ ਲਾਈਨ ਸੀ ਯੋਰ ਐਕਸੀਲੈਂਸ ਓਬੀਡੈਂਟ ਸਰਵੈਂਟ ਐਮ ਕੇ ਗਾਂਧੀ। ਦੂਸਰੀ ਚਿੱਠੀ ਦੇ ਅਖੀਰ ਚ ਲਾਈਨ ਲਿਖੀ ਸੀ ਯੋਰ ਰਾਇਲ ਹਾਈਨੈਸ ਫੇਥਫੁਲ ਸਰਵੈਂਟ ਐਮ ਕੇ ਗਾਂਧੀ। ਸੋ ਕਹਿੰਦੇ ਆ ਲਓ ਜੀ ਦੋਵਾਂ ਚੋਂ ਤਾਂ ਸਰਵੈਂਟ ਲਿਖੀ ਜਾਂਦਾ ਆਪਣੇ ਆਪ ਨੂੰ, ਫੇਥਫੁਲ ਤੇ ਹੈ ਨਾ। ਸੋ ਹੁਣ ਇਹ ਚਿੱਠੀਆਂ ਦੇ ਨਾਲ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਮਹਾਤਮਾ ਗਾਂਧੀ ਨੂੰ ਲੈ ਕੇ। ਇੱਕ ਮਹਾਤਮਾ ਗਾਂਧੀ ਹੁਣ ਗੁਜਰਾਤ ਤੋਂ ਆਉਂਦੇ ਨੇ, ਫਿਰ ਤਾਂ ਭਾਈ ਹੁਣ ਗੁਜਰਾਤ ਸਾਰਾ ਨਾਰਾਜ਼ ਹੋ ਜਾਵੇ ਕਿ ਆ ਜੀ ਭਾਜਪਾ ਨੇ ਕੀ ਕਹਿਤਾ। ਜੇ ਮਹਾਰਾਸ਼ਟਰ ਦੇ ਵਿੱਚ ਸਾਵਰਕਰ ਦੀ ਚਿੱਠੀ ਨੂੰ ਲੈ ਕੇ ਕਾਂਗਰਸ ਨਾਰਾਜ਼ ਹੋ ਸਕਦੀ ਹੈ ਜਾਂ ਉੱਥੇ ਦੇ ਲੋਕ ਨਾਰਾਜ਼ ਹੋ ਸਕਦੇ ਨੇ, ਤਾਂ ਫਿਰ ਫੜਨਵੀਸ ਦੇ ਹਵਾਲੇ ਨਾਲ ਤਾਂ ਫਿਰ ਗੁਜਰਾਤ ਸਾਰਾ ਨਾਰਾਜ਼ ਹੋ ਜਾਊਗਾ ਕਿ ਸਾਡੇ ਮਹਾਤਮਾ ਗਾਂਧੀ ਨੂੰ ਕੀ ਕਹਿਤਾ। ਤੇ ਫਿਰ ਤਾਂ ਬੀਜੇਪੀ ਵੀ ਨਾਰਾਜ਼ ਹੋ ਜੂਗੀ। ਪ੍ਰਧਾਨ ਮੰਤਰੀ ਮੋਦੀ ਜੀ ਵੀ ਰੋਜ਼ ਮਤਲਬ ਕਿ ਫੁੱਲ ਚੜਾਉਣ ਜਾਂਦੇ ਨੇ, ਮਹਾਤਮਾ ਗਾਂਧੀ ਦਾ ਨਾਂ ਜਪਦੇ ਨੇ, ਚਰਖਾ ਘਮਾਉਣ ਜਾਂਦੇ ਨੇ। ਪਰ ਦੂਸਰੇ ਪਾਸੇ ਉਹੀ ਨੇ ਜਿਹੜੇ ਮਤਲਬ ਕਿ ਮਹਾਤਮਾ ਗਾਂਧੀ ਨੂੰ ਮਾਰਨ ਵਾਲੇ ਦੇ ਵੀ ਹੱਕ 'ਚ ਖੜਦੀਆਂ ਰਹੀ ਹੈ ਪਾਰਟੀਆਂ। ਸੋ ਇਸ ਲਈ ਸਟੈਂਡ ਬੀਜੇਪੀ ਦਾ ਵੀ ਕਲੀਅਰ ਨਹੀਂ ਹੈਗਾ। ਸੋ ਕਿ ਅਸੀਂ ਕਿਹੜੀ ਧਿਰ ਨਾਲ ਖੜਨਾ, ਕਦੇ ਗੌਡਸੇ ਦਾ ਵੀ ਪੱਖ ਪੂਰ ਲੈਂਦੇ ਨੇ ਤੇ ਕਦੇ ਗਾਂਧੀ ਨੂੰ ਵੀ ਆਪਣਾ ਸਿਰਮੌਰ ਬਣਾ ਲੈਂਦੇ ਨੇ। ਸੋ ਹੁਣ ਫੜਨਵੀਸ ਦੀਆਂ ਦੋ ਚਿੱਠੀਆਂ, ਇਹ ਹੁਣ ਇਸ ਨੂੰ ਕਿਵੇਂ ਰਿਐਕਟ ਕਰਦੀ ਹੈ ਕਾਂਗਰਸ ਜਾਂ ਗੁਜਰਾਤ ਦੇ ਲੋਕ ਕਿਵੇਂ ਰਿਐਕਟ ਕਰਦੇ ਨੇ, ਇਹ ਮੁੱਦਾ ਹੁਣ ਵੱਡਾ ਬਣਦਾ ਜਾਊਗਾ। ਔਰ ਕੁਝ ਹੋਰ ਚਿੱਠੀਆਂ ਵੀ ਨਵੀਆਂ ਸਾਹਮਣੇ ਆ ਸਕਦੀਆਂ। ਇਸ ਹੁਣ ਇਹ ਪੁਰਾਣੇ ਮੁਰਦੇ ਖਾੜਨ ਦਾ ਕੰਮ ਸ਼ੁਰੂ ਕਰ ਲਿਆ। ਇਹ ਹੁਣ ਮੈਨੂੰ ਲੱਗਦਾ ਗੁਜਰਾਤ ਚੋਣਾਂ ਤੱਕ ਚੱਲੂਗਾ ਇਹ ਕੰਮ। ਜੀ 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 ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਇੱਕ ਅਹਿਮ ਖਬਰ ਦੇ ਬਾਰੇ। ਇੱਕ ਸਰਵੇ ਕਹਿ ਲਓ ਜਾਂ ਸਟੱਡੀ ਕਹਿ ਲਓ, ਉਹਨਾਂ ਨੇ ਇਹ ਗੱਲ ਕਹੀ ਹੈ, ਦਾਅਵਾ ਕੀਤਾ ਕਿ 45 ਸਾਲਾਂ ਦੇ ਵਿੱਚ ਮਰਦਾਂ ਦੀ ਜਿਹੜੀ ਮਰਦਾਨਗੀ ਹੈ ਉਹ ਅੱਧੀ ਰਹਿ ਗਈ ਹੈ ਤੇ ਇਨਸਾਨੀ ਹੋਂਦ ਜਿਹੜੀ ਆ ਹੁਣ ਉਹ ਖਤਰੇ ਦੇ ਵਿੱਚ ਆ। ਪ੍ਰਵੀਨ ਜੀ, ਆਪਾਂ ਪੰਜਾਬ ਦੇ ਹਵਾਲੇ ਨਾਲ ਜੇਕਰ ਗੱਲ ਕਰੀਏ ਤਾਂ ਆਪਾਂ ਲੰਮੇ ਸਮੇਂ ਤੋਂ ਇਹ ਚਰਚਾ ਸਾਹਮਣੇ ਲਿਆਉਂਦੇ ਰਹੇ ਹਾਂ ਕਿ ਪੰਜਾਬ 'ਚ ਜਿਸ ਕਦਰ ਨਸਾਂ 'ਚ ਜ਼ਹਿਰ ਉਤਰ ਰਿਹਾ ਹੈ, ਚਾਹੇ ਉਹ ਫਸਲੀ ਹੈ, ਚਾਹੇ ਉਹ ਵਾਤਾਵਰਨੀ ਹੈ, ਚਾਹੇ ਉਹ ਸਿੰਥੈਟਿਕ ਹੈ, ਚਾਹੇ ਉਹ ਦਵਾਈਆਂ ਦੇ ਰੂਪ 'ਚ ਹੈ, ਚਾਹੇ ਉਹ ਚਿੱਟੇ ਦੇ ਰੂਪ 'ਚ ਹੈ। ਸੋ ਉਹ ਜ਼ਹਿਰ, ਉਹ ਨਸ਼ੇ ਪੰਜਾਬ ਦੇ ਨੌਜਵਾਨਾਂ ਨੂੰ ਨਪੁੰਸਕ ਬਣਾ ਰਹੇ ਨੇ। ਸੋ ਇਹ ਫਿਕਰਮੰਦੀ ਅਕਸਰ ਰਹੀ ਹੈ। ਤੇ ਜੇਕਰ ਆਪਾਂ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਵੀ ਲਗਭਗ ਹੁਣ ਇਹੋ ਜਿਹੀਆਂ ਚੀਜ਼ਾਂ ਦਾ ਪਸਾਰਾ ਵੱਧਦਾ ਫੁੱਲਦਾ ਜਾ ਰਿਹਾ। ਤੋਂ ਉਸ ਦੇ ਵਿੱਚੋਂ ਇਹ ਫਿਕਰਮੰਦੀ
ਵੱਧਦੀ ਗਈ ਹੈ ਕਿ ਕੀ ਅਜਿਹਾ ਤਾਂ ਨਹੀਂ ਗਾ ਕਿ ਕੱਲ ਨੂੰ ਸਾਡੇ ਬੱਚੇ ਨੇ ਪੁਲਿਸ ਕੋਲ ਜਾਣਾ। ਪੰਜਾਬ ਦੇ ਵਿੱਚ ਜਿਵੇਂ ਉਹ ਮਤਲਬ ਕਿ ਬਾਹਰੋਂ ਲਿਆ ਕੇ ਬੱਚਿਆਂ ਦੀਆਂ ਕੁੱਖਾਂ ਦੇ ਵਿੱਚ ਬੀਜ ਬੀਜੇ ਜਾਂਦੇ ਰਹੇ ਹੈ ਨਾ, ਬਾਹਰਲੇ ਸੂਬਿਆਂ ਤੋਂ ਆ ਕੇ ਉਹ ਖੋਲੇ ਸੈਂਟਰ ਤੇ ਉਹਨਾਂ ਦੇ ਨਾਲ ਉਹ ਬੱਚੇ ਉਹਨਾਂ ਦੇ ਅੰਦਰ ਪਾਏ ਜਾ ਰਹੇ ਨੇ ਉਸ ਫਰਕ ਹੈ ਨਾ, ਤੇ ਉਹਦੇ ਨਾਲ ਮਤਲਬ ਕਿ ਇਹ ਖਤਰਾ ਪੈਦਾ ਹੋਗਾ ਕਿ ਪੰਜਾਬ ਦਾ DNA ਵੀ ਮੁੱਕ ਸਕਦਾ। ਪਰ ਆ ਹੁਣ ਦੁਨੀਆ ਭਰ ਦੇ ਹਵਾਲੇ ਨਾਲ ਦੀ ਖਬਰ ਹੈ, ਇਹ ਪੂਰੀ ਦੁਨੀਆ ਨੂੰ ਫਿਕਰਮੰਦੀ ਚ ਪਾਉਂਦੀ ਹੈ, ਪੂਰੀ ਦੁਨੀਆ ਦੀ ਮਰਦਾਨਗੀ ਖਤਰੇ ਚ ਖੜੀ ਹੈ ਕਿ 45 ਸਾਲਾਂ ਦੇ ਵਿੱਚ ਮਰਦਾਂ ਦੀ ਮਰਦਾਨਗੀ ਅੱਧੀ ਰਹਿ ਗਈ। ਅੱਧੀ ਤੋਂ ਭਾਵ ਮਰਦਾਂ ਦੇ ਜਿਹੜੇ ਇਹ ਸਪਰਮ ਨੇ ਉਹਨਾਂ ਦੀ ਗਿਣਤੀ ਅੱਧੀ ਹੋ ਗਈ ਹੈ। 50% ਤੋਂ ਵੱਧ ਸਪਰਮ ਪਿਛਲੇ 45 ਸਾਲਾਂ ਚ ਘਟ ਗਏ, ਤੇ ਇਹਦੇ ਨਾਲ ਸਭ ਤੋਂ ਵੱਡਾ ਖਤਰਾ ਮਤਲਬ ਨਪੁੰਸਕਤਾ ਦਾ ਖੜਾ ਹੈ, ਤੇ ਉਹਦੇ ਵਿੱਚ ਭਾਰਤ ਮੁਰਲੇ ਦੇਸ਼ਾਂ ਦੇ ਵਿੱਚ ਗਿਣਿਆ ਜਾਂਦਾ ਹੈ। ਇਸ ਦੇ ਵਿੱਚ 45 ਸਾਲਾਂ 'ਚ ਮੈਂ ਪੂਰੀ ਰਿਪੋਰਟ ਤੁਹਾਡੇ ਸਾਹਮਣੇ ਰੱਖਦਾ, ਇਹ ਫਿਕਰਮੰਦੀ ਦੀ ਰਿਪੋਰਟ ਹੈ, ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਹਦੇ ਵਿੱਚ ਪਹਿਲੂ ਵੀ ਦੱਸੇ ਨੇ ਕਿ ਉਹਦੇ ਕਾਰਨ ਕੀ ਆ। ਪ੍ਰਵੀਨ ਜੀ ਕਹਿੰਦੇ 45 ਸਾਲਾਂ 'ਚ ਮਰਦਾਂ ਦੇ ਜਿਹੜੇ ਸਪਰਮ ਨੇ ਉਹਨਾਂ ਦੀ ਗਿਣਤੀ ਅੱਧੀ ਹੋ ਗਈ ਹੈ। ਭਾਰਤੀ ਮਰਦਾਂ ਉੱਤੇ ਸਭ ਤੋਂ ਜ਼ਿਆਦਾ ਅਸਰ ਹੈ, ਤੇ ਪੰਜਾਬ ਭਾਰਤ ਦਾ ਹੀ ਹਿੱਸਾ ਹੈ, ਤੇ ਇਸ ਲਈ ਜੇਕਰ ਭਾਰਤੀ ਮਰਦ ਇਹਦਾ ਸਭ ਤੋਂ ਵੱਧ ਸ਼ਿਕਾਰ ਨੇ ਤਾਂ ਪੰਜਾਬ ਵੀ ਇਹ ਤੋਂ ਵੱਖ ਨਹੀਂ ਹੈ। ਪੰਜਾਬ ਪਹਿਲਾਂ ਹੀ ਜਿਹੋ ਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਹੈ, ਉਹਦੇ ਨਾਲ ਸਾਰਾ ਕੁਝ ਫਿਕਰਮੰਦੀ ਖੜੀ ਹੈ। ਭਾਰਤੀ ਮਰਦਾਂ ਉੱਤੇ ਕਹਿੰਦੇ ਸਭ ਤੋਂ ਜ਼ਿਆਦਾ ਅਸਰ ਹੈ। ਵਿਗਿਆਨਿਕਾਂ ਦਾ ਦਾਅਵਾ ਹੈ ਕਿ ਇਹਦੇ ਨਾਲ ਇਨਸਾਨੀ ਵਜੂਦ ਵੀ ਖਤਰੇ ਵਿੱਚ ਹੈ, ਮਾਨਵਤਾ ਮਤਲਬ ਕਿ ਇਨਸਾਨੀਅਤ ਦਾ ਜੀਵਨ ਵੀ ਖਤਰੇ ਵਿੱਚ ਹੈ। ਇੱਥੋਂ ਅੰਦਾਜ਼ਾ ਲਾ ਲਓ ਕਿ ਜਦੋਂ ਪਿਛਲੇ 45 ਸਾਲਾਂ 'ਚ ਜੇਕਰ ਸਪਰਮ ਅੱਧੇ ਰਹਿ ਗਏ, ਇਹਦਾ ਮਤਲਬ ਅਗਲੇ 45 ਸਾਲਾਂ 'ਚ ਜੇਕਰ ਬਿਲਕੁਲ ਹੀ ਖਤਮ ਹੋ ਗਏ ਤਾਂ ਫਿਰ ਹੋਂਦ ਕਿੱਥੇ ਰਹੇਗੀ ਸਾਡੀ? ਫਿਰ ਜੀਵਨ ਦਾ ਚੱਕਰ ਕਿਵੇਂ ਚੱਲੇਗਾ? ਨਵੇਂ ਬੀਜ ਕਿਵੇਂ ਬੀਜੇ ਜਾਣਗੇ? ਇੱਕ ਨਵਾਂ ਖਤਰਾ ਖੜਾ ਹੋ ਗਿਆ ਕਿ ਹੁਣ ਇਹ ਸਾਂਭਣ ਵਾਲੇ ਸੈਂਟਰ ਫਿਰ ਇਸੇ ਕੰਮ ਤੇ ਲੱਗਣਗੇ, ਅਗਲੇ ਸਾਲਾਂ ਲਈ ਲੈਬਾਂ 'ਚ ਸਾਂਭ ਕੇ ਰੱਖ ਲਓ। ਸੋ ਫਿਰ ਇੱਕ ਨਵਾਂ ਲਓ, ਮੈਂ ਤੁਹਾਡੇ ਸਾਹਮਣੇ ਇੱਕ ਰਿਪੋਰਟ ਰੱਖਦਾ ਜਿਹਦੇ ਹਵਾਲੇ ਨਾਲ ਗੱਲ ਆਈ ਆ। ਉਹ ਕਹਿੰਦੇ ਜੀ ਕਿ ਦੁਨੀਆ ਦੀਆਂ 3 ਵੱਡੀਆਂ ਸੰਸਥਾਵਾਂ ਨੇ ਪ੍ਰਵੀਨ ਜੀ, ਮਾਊਂਟ ਸਿਨੇਈ ਮੈਡੀਕਲ ਸੈਂਟਰ ਹੈ, ਤੇ ਇਸੇ ਤਰ੍ਹਾਂ ਕੋਪਨੇਵਲ ਯੂਨੀਵਰਸਿਟੀ ਹੈ ਉਹ ਹੈ, ਤੇ ਇੱਕ ਹੀਬੂ ਯੂਨੀਵਰਸਿਟੀ ਹੈ। ਉਹਨਾਂ ਨੇ ਮਿਲ ਕੇ ਤਿੰਨੇ ਸੰਸਥਾਵਾਂ ਨੇ ਮਿਲ ਕੇ ਮਰਦਾਂ ਦੇ ਸਪਰਮ ਦੇ ਉੱਤੇ ਇੱਕ ਸਟੱਡੀ ਕੀਤੀ। ਉਹ ਸਟੱਡੀ ਦੇ ਵਿੱਚ ਇਹ ਰਿਪੋਰਟ ਨਿਕਲ ਕੇ ਆਈ ਕਿ 15 ਨਵੰਬਰ ਤੱਕ ਦੀ ਇਹ ਪੂਰੀ ਰਿਪੋਰਟ ਜਿਹੜੀ ਛਾਪੀ ਗਈ ਉਹਦੇ ਹਵਾਲੇ ਨਾਲ ਹੈ ਕਿ ਚਾਹੇ ਉਹ ਭਾਰਤੀ ਦੇਸ਼ ਹੋਵੇ, ਚਾਹੇ ਉਹ ਦੱਖਣੀ ਅਮਰੀਕਾ ਹੋਵੇ, ਅਫਰੀਕਾ ਹੋਵੇ, ਏਸ਼ੀਆ ਦੇ ਪੂਰੇ ਮੁਲਕ ਹੋਣ, ਯੂਰਪ ਦੇ ਪੂਰੇ ਮੁਲਕ ਹੋਣ, ਉੱਤਰੀ ਅਮਰੀਕਾ ਦੇ ਪੂਰੇ ਮੁਲਕ ਹੋਣ, ਆਸਟ੍ਰੇਲੀਆ ਮਹਾਦੀਪ ਦੇ 53 ਹੁਣ, ਇਹਨਾਂ ਸਾਰਿਆਂ 'ਚ 53 ਦੇਸ਼ਾਂ ਦੇ 57,000 ਲੋਕਾਂ ਦੇ ਸਰਵੇ ਕੀਤਾ ਹੈ ਜੀ। 57,000 ਲੋਕਾਂ ਦੇ ਸਰਵੇ ਦੇ ਆਧਾਰ ਤੇ ਜਿਹੜੀ ਰਿਪੋਰਟ ਆਈ ਉਹ ਆਈ ਕਿ 1973 ਤੋਂ ਲੈ ਕੇ 2018 ਤੱਕ ਦੇ ਅੰਕੜੇ ਨੇ। ਉਸ ਤੋਂ ਬਾਅਦ 4 ਸਾਲ ਅੱਗੇ ਆ ਗਏ, ਦੇਖ ਲਓ। 1973 ਤੋਂ ਲੈ ਕੇ 2018 ਤੱਕ ਮਰਦਾਂ ਦੇ ਸਪਰਮ ਨੇ ਜਿਹੜੇ ਉਹਨਾਂ ਦੀ ਗਿਣਤੀ ਅੱਧੀ ਤੋਂ ਮਤਲਬ ਘਟ ਗਈ। ਪਿਛਲੇ 45 ਸਾਲਾਂ 'ਚ ਮਰਦਾਂ ਦੇ ਸਪਰਮ ਕਾਊਂਟ 'ਚ ਕਰੀਬ 51% ਦੀ ਗਿਰਾਵਟ ਆਈ ਹੈ। 51% ਉਹ ਘਟ ਗਈ। ਲਓ ਮੈਂ ਤੁਹਾਨੂੰ ਅੰਕੜੇ ਦੱਸ ਦੇਣਾ। ਉਹ ਕਹਿੰਦੇ ਕਿ 1973 ਦੇ ਵਿੱਚ 1 ਮਿਲੀਲੀਟਰ ਪੁਰਸ਼ ਜਿਹੜਾ ਉਹਦਾ ਸਪਰਮ ਹੁੰਦਾ ਉਹਦੇ ਵਿੱਚ 10.12 ਕਰੋੜ ਸਪਰਮ ਕਾਊਂਟ ਕੀਤੇ ਜਾਂਦੇ ਆ। ਮਤਲਬ ਉਹ ਜਿਵੇਂ ਕੀੜੇ ਉੜਦੇ ਹੁੰਦੇ ਆ, ਹੈਨਾ, ਉਹ 10.12 ਕਰੋੜ ਸਪਰਮ ਕਾਊਂਟ ਕੀਤੇ ਗਏ। ਪਰ 2018 'ਚ ਇਹ ਗਿਣਤੀ ਘਟ ਕੇ 4.90 ਕਰੋੜ ਰਹਿ ਗਈ। 10 ਕਰੋੜ ਤੋਂ 5 ਕਰੋੜ ਤੋਂ ਵੀ ਘੱਟ ਰਹਿ ਗਏ। ਸੋ 10 ਕਰੋੜ 12 ਲੱਖ ਸੀ, ਹੁਣ 4 ਕਰੋੜ 90 ਲੱਖ ਰਹਿ ਗਏ। 5 ਕਰੋੜ ਤੋਂ ਵੀ ਘੱਟ ਰਹਿ ਗਏ। ਸੋ ਅੱਧੇ ਤੋਂ ਵੀ ਜ਼ਿਆਦਾ ਘਟ ਗਏ, 51% ਤੋਂ ਜ਼ਿਆਦਾ ਘਟੇ। ਸੋ ਇਸ ਗ੍ਰਾਫ ਨੂੰ ਲੈ ਕੇ ਜਦੋਂ ਸਵਾਲ ਹੈ ਕਿ ਇਹਦੇ ਕਾਰਨ ਕੀ ਨੇ, ਫਿਰ ਇਹ ਕਾਰਨ ਜਾਣਨ ਦਾ ਸਵਾਲ ਖੜਾ ਹੁੰਦਾ ਕਿ ਇਹਦੇ ਪਿੱਛੇ ਕਾਰਨ ਕੀ ਹੈ, ਕਿ ਗਿਰਾਵਟ ਕਿਉਂ ਆ ਰਹੀ ਹੈ। ਤੇ ਉਹਦੇ ਪਿੱਛੇ ਜਿਹੜਾ ਵੱਡੇ ਕਾਰਨ ਨਿਕਲ ਕੇ ਆ ਰਹੇ ਨੇ ਉਹ ਸਾਰੇ ਹੀ ਕਾਰਨ ਲਗਭਗ ਆਪਣੇ ਪੰਜਾਬ ਦੇ ਨਾਲ, ਆਪਣੇ ਪੰਜਾਬ ਦੀ ਆਬੋ ਹਵਾ ਨਾਲ ਜਾਂ ਮਿਲਦੇ ਜੁਲਦੇ। ਉਹ ਕਹਿੰਦੇ ਜੀ ਸਭ ਤੋਂ ਵੱਡਾ ਮਸਲਾ ਤਾਂ ਹੈਗਾ ਜੀ ਕਿ ਖਾਣ ਪੀਣ ਸਾਡਾ ਵਿਗੜ ਗਿਆ। ਸਾਡਾ ਖਾਣ ਪੀਣ ਜ਼ਹਿਰੀ ਹੋ ਗਿਆ। ਸਾਡਾ ਜ਼ਿੰਦਗੀ ਦਾ ਅਸੀਂ ਟਾਈਮ ਸਿਰ ਖਾ ਕੇ ਸੌਂਦੇ ਵੀ ਨਹੀਂ, ਅਸੀਂ ਟਾਈਮ ਸਿਰ ਖਾ ਕੇ ਉੱਠਦੇ ਵੀ ਨਹੀਂ। ਸਾਡਾ ਦਿਨਚਾਰੀਆ ਵਿਗੜ ਗਿਆ। ਅਸੀਂ ਦਿਨ ਰਾਤ ਦੇ ਫਰਕ ਨੂੰ ਨਹੀਂ ਸਮਝਦੇ। ਉਸ ਦੇ ਨਾਲ ਅਸੀਂ ਮਤਲਬ ਕਿ ਸਹੀ ਖੁਰਾਕ ਨਹੀਂ ਲੈਂਦੇ, ਉਹਦਾ ਨਤੀਜਾ। ਦੂਸਰਾ ਕਹਿੰਦੇ ਕਿ ਸਭ ਤੋਂ ਜ਼ਿਆਦਾ ਸਪਰਮ ਜਿਹੜਾ ਘੱਟ ਹੋਣ ਦਾ ਕਾਰਨ ਹੈ ਉਹ ਪ੍ਰਵੀਨ ਜੀ ਸਾਡਾ ਪੋਲਿਊਸ਼ਨ ਸਭ ਤੋਂ ਵੱਡਾ ਇਹਦੇ ਵਿੱਚ ਕਾਰਨ ਦੱਸਿਆ ਜਾ ਰਿਹਾ।
ਇਹ ਇੱਕ ਵੱਡੀ ਚਿੰਤਾ ਵਾਲੀ ਗੱਲ ਹੈ। ਜਿੱਥੇ ਖੁਰਾਕ ਹੈ ਨਾ ਉਹ ਸ਼ੁੱਧ ਹੈ ਤੇ ਨਾ ਉਹ ਸਹੀ ਹੈ, ਨਾ ਉਹ ਡਾਈਟ ਦਾ ਸਿਸਟਮ ਸਹੀ ਹੈ, ਨਾ ਸਾਡਾ ਰਹਿਣ ਸਹਿਣ ਸਹੀ ਹੈ, ਉਹ ਇੱਕ ਕਾਰਨ। ਦੂਸਰਾ ਸਭ ਤੋਂ ਵੱਡਾ ਕਾਰਨ ਦੱਸਿਆ ਗਿਆ ਪ੍ਰਦੂਸ਼ਣ ਨੂੰ, ਤੇ ਫਿਰ ਭਾਰਤ ਦੇ ਵਿੱਚ ਤਾਂ ਪ੍ਰਦੂਸ਼ਣ ਵਾਲਾ ਤਾਂ ਹੁਣ ਕੋਈ ਮਸਲਾ ਹੀ ਨਹੀਂਗਾ, ਤੇ ਉਹ ਤੋਂ ਬਿਨਾਂ ਤਾਂ ਮਤਲਬ ਕਿ ਹੁਣ ਕਿਤੇ ਅਸੀਂ ਸਾਹ ਹੀ ਨਹੀਂ ਲੈਂਦੇ। ਸੋ ਸਾਰੇ ਤਰ੍ਹਾਂ ਦਾ ਪ੍ਰਦੂਸ਼ਣ ਹੈ ਸਾਡੇ ਇੱਥੇ। ਇਹ ਫਿਰ ਤੀਸਰਾ ਕਹਿੰਦੇ ਜੀ ਕਿ ਨਸ਼ਾ, ਚਾਹੇ ਉਹਦੇ ਵਿੱਚ ਤੁਸੀਂ ਕੋਈ ਮੈਡੀਕਲ ਨਸ਼ਾ ਲੈਂਦੇ ਹੋ, ਚਾਹੇ ਤੁਸੀਂ ਸਿਗਰਟ ਬੀੜੀ ਕਰਦੇ ਹੋ, ਚਾਹੇ ਤੁਸੀਂ ਕੋਈ ਅਲਕੋਹਲ ਲੈਂਦੇ ਹੋ, ਉਹ ਸਾਰੀਆਂ ਚੀਜ਼ਾਂ ਵੀ ਸਪਰਮ ਘਟਾਉਣ ਦੇ ਵਿੱਚ ਵੱਡੀ ਤੇਜ਼ੀ ਨਾਲ ਕੰਮ ਕਰ ਰਹੀਆਂ। ਤੇ ਜਿੰਨੀ ਤੇਜ਼ੀ ਨਾਲ ਸਾਡੇ ਠੇਕੇ ਵੱਧਦੇ ਨੇ, ਜਿੰਨੀ ਤੇਜ਼ੀ ਨਾਲ ਸਾਡੇ ਚਿੱਟਾ ਆ ਰਿਹਾ, ਜਿੰਨੀ ਤੇਜ਼ੀ ਨਾਲ ਸਾਡੇ ਇਹ ਸਾਰਾ ਕੁਝ ਵੱਧ ਰਿਹਾ, ਉਹਦੇ ਨਾਲ ਇਹ ਵੱਡਾ ਸਵਾਲ ਖੜਾ ਹੈ। ਤੋ ਕਿਸੇ ਸਮੇਂ ਕੁਦਰਤੀ ਜਿਹੜੇ ਨਸ਼ੇ ਸੀ ਪੰਜਾਬ 'ਚ, ਫੀਮ ਭੁੱਕੀ ਵਾਲੇ, ਉਹਨਾਂ ਦੀ ਮੰਗ ਦੁਬਾਰਾ ਕੁਝ ਧਿਰਾਂ ਕਰਦੀਆਂ ਨੇ ਕਿ ਉਹਦੇ ਨਾਲੋਂ ਇਹਨਾਂ ਨਸ਼ਿਆਂ ਨਾਲੋਂ ਤਾਂ ਉਹ ਨਸ਼ੇ ਚੰਗੇ ਸੀ। ਫਿਰ ਉਹ ਸਵਾਲ ਤੇ ਫਿਰ ਇੱਕ ਵਾਰ ਚਰਚਾ ਫਿਰ ਤੁਰਨ ਦੇ ਇਸ ਹਵਾਲੇ ਨਾਲ ਖੜੇ ਹੋ ਗਏ ਨੇ ਕਿ ਇਹ ਇੱਕ ਪਹਿਲੂ। ਫਿਰ ਤੀਜਾ ਉਹ ਕਹਿੰਦੇ ਕਿ ਮੋਟਾਪਾ ਬਹੁਤ ਬੜਾ ਇੱਕ ਕਾਰਨ ਬਣਦਾ ਜਾ ਰਿਹਾ, ਉਹਦੇ ਕਾਰਨ ਵੀ, ਤੇ ਇਸੇ ਤਰ੍ਹਾਂ ਦੇ ਕਿੰਨੇ ਹੀ ਹੋਰ ਅਜਿਹੇ ਕੁਝ ਕਾਰਨ ਉਹਨਾਂ ਨੇ ਗਿਣਾਏ ਨੇ ਜਿਹਦੇ ਕਾਰਨ ਮਤਲਬ ਕਿ ਇਹ ਸਾਰੀ ਖੇਡ ਵਿਗੜ ਰਹੀ ਹੈ। ਤੇ ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਚਿੰਤਾ ਇਸ ਲਈ ਖੜੀ ਆ ਕਿ ਜੇਕਰ ਪਿਛਲੇ 45 ਸਾਲਾਂ 'ਚ 51% ਸਪਰਮ ਦੀ ਗਿਣਤੀ ਘਟ ਗਈ, ਤਾਂ ਅਗਲੇ 40-45 ਸਾਲਾਂ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਸਪਰਮ ਨਾਂ ਦੀ ਕੋਈ ਚੀਜ਼ ਨਾ ਰਹੇ, ਜਾਂ ਉਹ ਇੰਨੇ ਥੱਲੇ ਆ ਜਾਣ। ਕਿਉਂਕਿ ਜੇਕਰ 1.5 ਕਰੋੜ ਤੋਂ ਥੱਲੇ ਆ ਜਾਣ ਪ੍ਰਵੀਨ ਜੀ, ਫਿਰ ਤੁਸੀਂ ਬੱਚਾ ਪੈਦਾ ਕਰਨ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਰਹਿੰਦੀ। ਤੇ ਇਸ ਮੌਕੇ ਪ੍ਰਤੀ ਮਿਲੀਲੀਟਰ ਸਪਰਮ ਜਿਹੜਾ ਕਾਊਂਟ ਕੀਤਾ ਜਾ ਰਿਹਾ, ਉਹ 1.5 ਕਰੋੜ ਤੋਂ ਲੈ ਕੇ 4 ਕਰੋੜ ਤੱਕ ਹੋਣਾ ਚਾਹੀਦਾ ਜੀ। ਉਹ ਕਹਿੰਦੇ 1.5 ਕਰੋੜ ਤੋਂ ਲੈ ਕੇ 3.9 ਕਰੋੜ, ਮਤਲਬ ਲਗਭਗ 4 ਕਰੋੜ ਤੱਕ। ਜੇਕਰ 1.5 ਕਰੋੜ ਤੋਂ ਵੀ ਥੱਲੇ ਚਲਾ ਗਿਆ, ਫਿਰ ਬਿਲਕੁਲ ਵੀ ਚਾਂਸ ਨਹੀਂ ਹੈਗੇ ਕਿ ਤੁਸੀਂ ਬੱਚਾ ਪੈਦਾ ਕਰਨ ਦੀ ਸਮਰੱਥਾ ਰੱਖਦੇ ਹੋ। ਤੇ ਜੇਕਰ ਉਹ 4 ਕਰੋੜ ਤੋਂ ਥੱਲੇ ਆ ਗਿਆ, ਤਾਂ ਵੀ ਖਤਰਾ ਹੈ ਕਿ ਤੁਸੀਂ ਬੱਚਾ ਪੈਦਾ ਕਰ ਸਕਦੇ ਹੋ ਕਿ ਨਹੀਂ। ਪਰ ਹੁਣ ਅਸੀਂ 4 ਕਰੋੜ 90 ਲੱਖ ਤੇ ਖੜੇ ਆ, ਤੇ ਮਤਲਬ ਲਗਭਗ ਐਨ ਅਸੀਂ ਪੀਕ ਲਾਈਨ ਤੇ ਆ। ਤੇ ਇਹ ਪੂਰੀ ਦੁਨੀਆ ਦਾ ਸਰਵੇ ਹੈ ਜਿਹਦੇ ਨਾਲ ਮਤਲਬ ਕਿ ਇਹ ਅਗਲੇ 40-45 ਸਾਲਾਂ ਬਾਅਦ ਮਨੁੱਖੀ ਜੀਵਨ ਤੱਕ ਨੂੰ ਖਤਰਾ ਖੜਾ ਹੈ। ਸੋ ਸਾਨੂੰ ਆਪਣੀ ਜੀਵਨ ਸ਼ੈਲੀ ਨੂੰ ਬਦਲਣਾ ਵੀ ਪੈਣਾ। ਸਾਨੂੰ ਕੁਦਰਤ ਦੇ ਹਵਾਲੇ ਨਾਲ ਜੀਵਨ ਜੀਣ ਦਾ ਤਰੀਕਾ ਵੀ, ਅਸੀਂ ਕੁਦਰਤ ਨਾਲ ਅਸੀਂ ਛਿੜਖਾਨੀ ਕਰ ਰਹੇ ਹਾਂ। ਸੋ ਅਸੀਂ ਰੱਬ ਨਾਲ ਖਿਲਵਾੜ ਕਰ ਰਹੇ ਹਾਂ ਕੁਦਰਤ ਦੇ ਹਵਾਲੇ ਨਾਲ। ਸੋ ਉਸ ਹਵਾਲੇ ਤੇ ਬੰਦੇ ਨੂੰ ਸੋਚਣਾ ਪੈਣਾ ਕਿ ਅਸੀਂ ਕੀ ਆਪਣਾ ਜੀਵਨ ਆਪੇ ਖਤਮ ਕਰਨਾ। ਸੋ ਇਹਦੇ ਨਾਲ ਇੱਕ ਵੱਡਾ ਸਵਾਲ ਖੜਾ। ਇਹ ਸਵਾਲ ਵਿਗਿਆਨੀਆਂ ਨੇ ਸਾਹਮਣੇ ਲਿਆਂਦਾ, ਤੱਥਾਂ ਨੇ ਸਾਹਮਣੇ ਲਿਆਂਦਾ, ਅੰਕੜਿਆਂ ਨੇ ਸਾਹਮਣੇ ਲਿਆਂਦਾ, ਤੇ ਉਹਦੇ ਵਿੱਚ ਆਪਾਂ ਸੈਲਫ ਵਿੱਚ ਲੋਕ ਆ, ਮਤਲਬੀ ਲੋਕ ਆ, ਤੇ ਉਸ ਮਤਲਬ ਦੇ ਵਿੱਚੋਂ ਮੈਨੂੰ ਪੰਜਾਬ ਦੀ ਫਿਕਰ ਵੀ ਸਾਫ਼ ਝਲਕਦੀ ਆ ਕਿ ਮੇਰੇ ਪੰਜਾਬ ਦੀ ਜਵਾਨੀ ਤਾਂ ਪਹਿਲਾਂ ਹੀ ਜਿਸ ਕਦਰ ਨਸ਼ਿਆਂ ਦੀ ਦਲਦਲ 'ਚ, ਜ਼ਹਿਰੀ ਖਾਣੇ ਪੀਣੇ ਦੀ ਦਲਦਲ 'ਚ ਅਸੀਂ ਧਸੇ ਹਾਂ, ਪ੍ਰਦੂਸ਼ਣ ਵੱਲ ਅਸੀਂ ਵੱਧ ਰਹੇ ਹਾਂ। ਤੇ ਉਸ ਚਿੰਤਾ ਨੂੰ ਮੈਨੂੰ ਪੰਜਾਬ ਵੀ ਨਪੁੰਸਕਤਾ ਵੱਲ, ਦੇਸ਼ ਵੀ ਨਪੁੰਸਕਤਾ ਵੱਲ, ਤੇ ਦੁਨੀਆ ਵੀ ਨਪੁੰਸਕਤਾ ਵੱਲ ਵੱਧਦੀ ਨਜ਼ਰ ਆਉਂਦੀ ਆ। ਇਹ ਮਨੁੱਖੀ ਹੋਂਦ ਨੂੰ ਖਤਰਾ ਖੜਾ ਹੋ ਗਿਆ। ਇਹ ਬਹੁਤ ਚਿੰਤਾ ਵਾਲੀ ਖਬਰ ਆ ਪ੍ਰਵੀਨ ਜੀ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ, ਟਿੱਪਣੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।